ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਗੁਜਰਾਂਵਾਲਾ ਦੇ ਮਸਰੂਫ ਤਰੀਨ ਬਾਜ਼ਾਰ ਵਿੱਚ ਔਰ ਅਸੀਂ ਇੱਥੇ ਜਾਣਾਂਗੇ ਕਿ ਗੁਜਰਾਂਵਾਲਾ ਦੇ ਮੁਕਾਮੀ ਮਸਾਇਲ ਕੀ ਨੇ ਔਰ ਜਿਹੜੇ ਨਜਾਇਜ਼ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਬਾਜ਼ਾਰਾਂ ਦੀ ਕੀ ਸੂਰਤ ਹੈ। सर सुनाओ की हाल चाल? खरीदारी करना आए हो बाजार? जी जी खरीदारी कराना है। तुसी गुजरांवाला दे? हाँ जी गुजरांवाला मुकामी शहरी हो? हाँ जी मुकामी शहरी हैं। की खूबी की है गुजरांवाला च? गुजरांवाला दी खूबी है तो ही आओ इत्थे इंजॉय करो। अच्छा, की इंजॉय करो गुजरांवाला? खाना पीना इंजॉय करो, सब कुछ चीज अच्छी मिलती है? हर चीज़ अच्छी मिलेगी तुहानू, खान पीन अच्छा मिलेगा। पिछले दिनों जिथे नजायज तजावजात के खिलाफ ऑपरेशन होया है उस तो बाद बाजारां दी की सूरत हाल है? इस टाइम बिल्कुल सही है। अच्छा, बहुत अच्छा निज़ाम है इस टाइम, बहुत ओपन हो गया। अगे तो इतने लगन का रास्ता नहीं मिल रहा, हुण चलो आम तरफ चल रही है, बहुत अच्छी है। गुजरांवाला च मनसूबियां दे लाना तो शुरू हो गए ने, नवे नवे मनसूबे लग रहे हैं। तुसी की समझदे हो गुजरांवाला दे किहड़े मसाइल ने जिन्हां ते हुकूमत नूं काम करना चाहिए? मिसाइल तो बहुत ज़्यादा ने लेकिन यार इन्हू कवर करना चाहिए है। बहुत ज़्यादा मिसाइल ने। हाँ जी, बिजली का भी है, उस तो बाद गलियां का भी है, सेवरेज का भी है, सारा क्लियर करना चाहिए। सुथरा पंजाब दे तहत सफाई दे काम हो रहे हैं? सफाई जो अगे तो बेहतर है। अच्छा, बेहतर काम हो रहा है? हो रहा बेहतरीन। सर सुनाओ, पिछले दिनों तजावजात के खिलाफ ऑपरेशन होया सी इत्थे, उस तो बाद की सूरत हाल है बाजारां? तो बस सूरत ठीक है, बस बेहतर है, हुण तंग नहीं कर रहे सानू। गुजरांवाला च की मसाइल ने लोगों को वैसे मुकामी तौर पे? मिसाल किस किस्म ਤੁਸੀਂ ਕੋਈ ਸਮਝਦੇ ਹੋ ਕਿ ਇੱਥੇ ਜੇ ਐਸੇ ਵੀ ਮਸਾਇਲ ਹੈਗੇ ਨੇ ਜਿਹੜੇ ਹੁਕੂਮਤ ਨੂੰ ਹੱਲ ਕਰਨੇ ਚਾਹੀਦੇ? हुकूमत हल कर रही है। अच्छा। मेट्रो का भी इफ्ताह हो गया है। ਇਫਤਤਾਹ ਹੋਇਆ, ਠੀਕ ਜੀ, ਬਿਲਕੁਲ बाकी सही निज़ाम अच्छा जा रहा है, ਸਾਰੇ ਕੰਮ ਠੀਕ ਨੇ? हाँ जी, बाजारां दे ਸਫਾਈ ਵਗੈਰਾ ਵੀ ਠੀਕ ਹੋ ਰਹੀ ਹੈ? हाँ ਦੇਖਦੇ ਨਹੀਂ ਅਸੀਂ ਕਿੰਨੀਆਂ ਪਿੱਛੇ ਆ ਗਏ ਹੁਣ। ਕਿੱਥੇ ਅਸੀਂ ਉਹ ਉੱਥੇ ਮੋਟਰਸਾਈਕਲ ਦੇ ਕੋਲ ਹੁੰਦੇ ਨਾ, ਉਹ ਅਗਲੀ ਮੋਟਰਸਾਈਕਲ ਤੇ ਹੁਣ ਵਾਪਸ ਆ ਗਏ ਹੋ ਵਾਪਸ ਤੁਸੀਂ ਆ ਗਏ। ਮੈਦਾਨ? ਪਰ ਇੰਨਾ ਕੁ ਤਾਂ ਠੀਕ ਹੈ, ਤੁਸੀਂ ਜਿੰਨਾ ਕੁ ਲਾਇਆ ਜ਼ਿਆਦਾ ਨਾ ਹੋ। ਸਰ ਗੁਜਰਾਂਵਾਲਾ ਦੀ ਸਭ ਤੋਂ ਮਸ਼ਹੂਰ ਚੀਜ਼ ਕੀ ਹੈ? ਮਸ਼ਹੂਰ ਚਿੜੇ। ਅੱਛਾ, ਅੱਗੇ ਚੌਂਕ ਦੇ ਵਿੱਚ ਚਿੜੇ ਮਸ਼ਹੂਰ, ਮਸ਼ਹੂਰ ਚਿੜੇ ਮਿਲਣਗੇ ਅੱਗੇ? ਮਸ਼ਹੂਰ ਚਿੜੇ। हाँ जी सर, गुजरांवाला च मशहूर तरीन चीज़ की है? मशहूर है ये इतने खान पीन अच्छा माशाल्लाह। अच्छा। इतने साढ़े कोल चौंक है, सैनगरी बाजार है। हाँ हाँ, चिड़े बड़े मशहूर है इतने दे। वो की खूबी है उन्हें ਉਹਦੇ चिड़े? ਚ ਖੂਬੀ ਹੈ, ਟੇਸਟ ਬੜਾ ਅੱਛਾ ਉਹਨਾਂ ਦਾ। अच्छा। ਮਜ਼ਾ ਆਉਂਦਾ, ਬਾਮ ਬੜੀ ਬੜੀ ਦੂਰੋਂ ਆਉਂਦੀ ਹੈ ਖਾਣ। की फायदा की है चिड़े? ਫਾਇਦਾ ਹੈ ਇਹ ਆਪਣਾ ਜਿਸਮ ਅੱਛਾ ਰੱਖਦੀ ਹੈ, ਫਿੱਟ ਰੱਖਦੀ ਹੈ अच्छा, ਤੇ ਬਹੁਤ ਅੱਛਾ ਹੈ। ਤੇ ਸਾਡੇ ਗੁਜਰਾਤ ਦੇ ਪਾਵੇ ਬੜੇ ਮਸ਼ਹੂਰ ਨੇ, ਗਣੀ ਪਾਵੇ ਵਾਲੇ, ਹਾਂ। ਉਹ ਵੀ ਬਹੁਤ ਅੱਛਾ ਹੈ। ਕਹਿੰਦਾ ਗੋਡੇ ਗੋਡੇ ਨੂੰ जान शान ਤੁਹਾਡੀ ਠੀਕ ਹੈ? ਪਾਵੇ ਸ਼ਾਵੇ ਖਾਂਦੇ ਆਹ ਹੋ? ਤੁਹਾਨੂੰ ਪਤਾ ਫਿਰ ਭਲਵਾਨਾਂ ਦਾ ਫਿਰ ਨਾਸ਼ਤਾ ਆ ਹੀ ਹੁੰਦਾ ਸਵੇਰ ਸਵੇਰ ਦੇ ਟਾਈਮ। ਪਾਵੇ ਹੋ ਗਏ, अच्छा, ਮੱਛੀ ਹੋ ਗਈ, ਸਾਡੇ ਕੋਲ ਚੌਂਕ ਹੈ। ਰਾਤ ਟਾਈਮ ਕੀ ਅੱਛਾ ਹੁੰਦਾ ਰਾਤ ਗੁਜਰਾਂਵਾਲਾ? ਦੇ ਟਾਈਮ ਹੈ ਇਹ ਆਪਣਾ ਮੱਛੀ ਅੱਛੀ ਹੁੰਦੀ ਹੈ। ਤੇ ਸਰ ਇੱਥੇ ਕੀ ਮੁਕਾਮੀ ਮਸਾਇਲ ਕੀ ਨੇ ਤਾਜਰਾਂ ਦੇ? ਕਾਮੀ ਮਸਾਇਲ ਹੈ ਇਹ ਬਸ ਜਿਹੜਾ ਮਜ਼ਦੂਰ ਹੈ ਉਹਨਾਂ ਨੂੰ ਕੋਈ ਰੇੜੀ ਸ਼ੇੜੀ ਨੂੰ ਲਾ ਦਿੰਦੇ ਆ, ਅੱਛਾ। ਬੜੇ ਤੰਗ ਨੇ ਹਾਂ, ਉਹਨਾਂ ਦਾ ਮਸਲਾ। ਨਹੀਂ ਆਪਰੇਸ਼ਨ ਤੋਂ ਬਾਅਦ ਹੁਣ ਰੇੜੀਆਂ ਵਗੈਰਾ ਖਤਮ ਹੋ ਗਈਆਂ ਨੇ ਬਾਜ਼ਾਰ ਨਹੀਂ ਤੋਂ? ਖਤਮ ਹੋ ਗਈਆਂ, ਹਾਂਜੀ ਖਤਮ ਹੋ ਗਿਆ। ਫਿਰ ਵੀ ਵਿੱਚ ਵਿੱਚ ਜਿਹੜੇ ਮਜ਼ਦੂਰ ਹੈ ਇਹਨਾਂ ਦਾ ਨਿਜ਼ਾਮ ਨਹੀਂ ਚੱਲਦਾ ਪਿਆ, ਉਹ ਫਿਰ ਵੀ ਲਾਉਂਦੇ ਨੇ ਕਿਉਂਕਿ ਬੱਚੇ ਉਹਨਾਂ ਨੇ ਪਾਲਨੇ ਹੁੰਦੇ ਨੇ। ਨਾ ਕਰਨ ਤੇ ਬੱਚੇ ਉਹਨਾਂ ਦੇ ਭੁੱਖੇ ਰਹਿਣੇ ਨੇ। ਤੇ ਅੱਜ ਕੱਲ ਜਿਹੜੇ ਆ ਸਟਾਲ ਲੱਗੇ ਹੋਏ ਨੇ ਇਹਨਾਂ ਨੂੰ ਵੀ ਤੰਗ ਕਰਦੇ ਨੇ, ਉਠਾਉਂਦੇ ਨੇ? ਹਾਂਜੀ ਬਹੁਤ ਤੰਗ ਕਰਦੇ ਨੇ, ਉਹ ਆਉਂਦੇ ਨੇ ਵਿਚਾਰੇ। ਵੈਸੇ ਛੋਟਾ ਜਿਹਾ ਬਾਜ਼ਾਰ ਹੈ, ਇੱਥੇ ਸਟਾਲ ਲਾਓਗੇ ਤੇ ਲੋਕਾਂ ਦੀ ਆਮਦਰਫਤ ਵੀ ਤਾਂ ਮੁਤਾਸਰ ਹੋਏਗੀ। ਤੁਹਾਨੂੰ ਪਤਾ ਬਾਜ਼ਾਰ ਹੈ, ਫਿਰ ਇੱਥੇ ਬਾਜ਼ਾਰ ਵਿੱਚ ਇਹੀ ਸਿਸਟਮ ਹੁੰਦਾ ਹੈ। ਚਲੋ ਮਜ਼ਦੂਰ ਹੈ, ਚਲੋ ਉਹਨਾਂ ਦਾ ਨਿਜ਼ਾਮ ਘਰ ਦਾ ਨਿਜ਼ਾਮ ਚੱਲ ਜਾਂਦਾ ਹੈ। ਮੈਂ ਤਾਂ ਇਹ ਕਹਿੰਦਾ ਮੈਂ ਹਕੂਮਤ ਨੂੰ ਆਈ ਚਲੋ ਜਿਹੜੀਆਂ ਸ਼ੇਰੀਆਂ ਬੰਦ ਨਾ ਕਰਨ, ਮਜ਼ਦੂਰ ਨੇ ਚਲੋ ਆਪਣਾ ਘਰ ਦਾ ਨਿਜ਼ਾਮ ਚੱਲਣ। हाँ जी सर, तुसी कुछ कहना चाह रहे मेरा हो? नाम मोहम्मद रियाज है। मैं ये कहना चाहता हूँ बार्डर वाले व्यापारी होटल के कोल सिर्फ थोड़ा सा रास्ता है, हाँ, ਇਹ ਬੰਦ ਕਰ ਦਿੰਦੇ ਨੇ। ਇਹ ਸਾਰੇ ਰਕਸ਼ੇ ਲੋਡਰ ਸਾਹਿਬ ਪੇਪਰ ਜੀ ਹਨ ਬਾਜ਼ਾਰ ਦੇ ਵਿੱਚ ਦਾਖਲ ਹੁੰਦੇ ਬਾਜ਼ਾਰ ਦੇ ਦਾਖਲ ਹੋਇਆ, ਸਾਰਾ ਰਸਤਾ ਬੰਦ। ਇਹ ਤੋਂ ਲੇਡੀਜ਼ ਨਹੀਂ ਬਾਜ਼ਾਰ 'ਚ ਤਾਂ ਹੁਣ ਉਹ ਰੇੜੀਆਂ ਤੱਕ ਨਹੀਂ ਲੱਗਣ ਦੇ ਰਹੇ ਤੇ ਰਿਕਸ਼ੇ ਵਗੈਰਾ ਨੂੰ ਰੋਕਦੇ ਰਕਸ਼ੇ ਹੋਣਗੇ। ਨਹੀਂ ਨਾ ਇਧਰੋਂ ਆਉਂਦੇ ਨੇ ਸਾਰੇ ਵਪਾਰੀ ਹੋਟਲ ਤੋਂ ਰੋਕਦੇ ਨੇ, ਉਹ ਸਾਰੇ ਫਿਰ ਇੱਥੋਂ ਆਉਂਦੇ। ਅੱਛਾ, ਤੁਸੀਂ ਤੁਹਾਡੀ ਕਿਹੜੀ ਦੁਕਾਨ ਹੈ ਇੱਥੇ? ਮੇਰੀ ਇਹ ਰੇੜੀ ਨਹੀਂ ਤੇ ਵੈਸੇ ਤਾਂ ਬੜਾ ਛੋਟਾ ਜਿਹਾ ਬਾਜ਼ਾਰ ਹੈ, ਤੁਹਾਨੂੰ ਕੋਈ ਕਹਿੰਦੇ ਨਹੀਂ ਕਿ ਬਾਹਰ ਕਿਤੇ ਰੋਡ ਤੇ? ਹਾਂਜੀ ਸਾਨੂੰ ਕਹਿੰਦੇ ਨੇ, ਲੇਕਿਨ ਉਹ ਤਾਂ ਆਪਣੀ ਨਾ ਉਹ ਦੁਕਾਨ ਹੈ ਛੋਟੀ ਜਿਹੀ। ਅੱਛਾ ਅੱਛਾ, ਨਾਲ ਤੁਹਾਡੀ ਦੁਕਾਨ ਵੀ ਹੈ? ਹਾਂਜੀ ਸਰ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਿਸਮਿਲ੍ਲਾ ਅਲਹਮਦੁਲਿਲਾ। ਸਰ ਕਿੰਨੇ ਸਾਲਾਂ ਤੋਂ ਬੈਠੇ ਹੋ ਤੁਸੀਂ ਇਸ ਬਾਜ਼ਾਰ 'ਚ? ਸਾਨੂੰ 100 ਸਾਲ ਹੋ ਗਏ। ਅਸੀਂ ਤੇ ਦਰਵਾਜ਼ੇ ਦਾ ਵੀ ਬੜਾ ਧਿਆਨ ਰੱਖਿਆ। ਇਹਦੇ ਨਾਲ ਸਾਰਾ ਸਰਕਟ ਉਹ ਵੀ ਆਪਣਾ ਹੈਗਾ। ਅੱਛਾ ਹਾਂਜੀ ਸਰ, ਤੁਹਾਡੇ ਕੋਲ ਇੱਥੇ ਕਿਹੜੀ ਕਿਹੜੀ ਚੀਜ਼ ਮਿਲਦੀ ਹੈ? ਮਸੈਰੀ ਦਾ ਸਾਰਾ ਸਮਾਨ ਮਿਲ ਜਾਂਦਾ ਹੈ। ਅੱਛਾ, ਹਾਂਜੀ, ਔਰ ਬਾਜ਼ਾਰ ਤੁਸੀਂ ਨਾਲੋਂ ਤਾਂ ਲੋਕਾਂ ਦੀ ਲਿਆ। ਖੁਸ਼ੀਆਂ 'ਚ ਕੰਮ ਆਉਂਦੇ ਹੋ। ਹਾਂਜੀ, ਲੇਕਿਨ ਡੋਂਟ zigzag। I first I coming America country।
ਮੈਂ ਸਿੱਧੀ ਗੱਲ ਕਰਨਾ, ਜਿਹਨੇ ਸਮਾਨ ਲੈਣਾ ਲਵੇ, ਨਹੀਂ ਲੈਣਾ ਝੂਠ ਬੋਲ ਕੇ ਨਹੀਂ। ਅੱਲਾ ਨੂੰ ਪਸੰਦ ਹੀ ਨਹੀਂ, ਝੂਠ ਹੈ ਬਰਕਤ ਹੀ ਨਹੀਂ। ਮੈਨੂੰ 1 ਰੁਪਈਆ ਵੀ ਮਿਲ ਜਾ ਆਪਣਾ ਸੱਚ ਦਾ, ਉਹ ਮੇਰੇ ਵਾਸਤੇ ਬਰਕਤ ਹੈ। ਅੱਛਾ ਸਰ, ਗੁਜਰਾਂਵਾਲਾ 'ਚ ਸਭ ਤੋਂ ਮਸ਼ਹੂਰ ਚੀਜ਼ ਕਿਹੜੀ? ਸ਼ੇਰਾਂ ਦਾ ਬਾਗ ਮਸ਼ਹੂਰ ਹੈ। ਇਹ ਜਿੰਨੇ ਦਰਵਾਜ਼ੇ ਨੇ ਤੁਹਾਡੇ, ਸਿਆਲਕੋਟ ਦਰਵਾਜ਼ਾ, ਲਾਹੌਰੀ ਦਰਵਾਜ਼ਾ, ਉਸ ਤੋਂ ਬਾਅਦ ਕੱਚਾ ਅਮੀਨਾਬਾਦ, ਐਵਰੀਥਿੰਗ। ਸਰ ਖਾਬਿਆਂ 'ਚ ਕੀ ਮਸ਼ਹੂਰ ਹੈ? ਅੱਛਾ ਮਹਾਰਾਜਦੀਨ ਦੀ ਮੱਛੀ ਇਨਸਾਈਡ ਸਿਆਲਕੋਟ ਕੇ ਮੱਛੀ ਬਹੁਤ ਅੱਛੀ ਪੱਕਦੀ ਹੈ ਔਰ ਰੇਟ ਵੀ ਮੁਨਾਸਬ ਹੈ। ਪਰ ਤੁਸੀਂ ਤਾਂ ਮਾਸ਼ਾਅੱਲਾ ਤੁਹਾਡੀ ਉਮਰ ਵੀ ਹੈ, ਤੁਸੀਂ ਦੇਖਿਆ ਹੋਣਾ ਪਹਿਲਵਾਨੀ ਨਾਲ ਬੜਾ ਜੁੜਿਆ ਹੋਇਆ ਸੀ ਸਰ ਅਸੀਂ ਗੁਜਰਾਂਵਾਲਾ। ਆਪ ਪਹਿਲਵਾਨ ਹਾਂ। ਸ਼ੇਰਾਂ ਦਾ ਬਾਗ ਦੀਆਂ ਤਾਂ ਕੰਧਾਂ ਵੀ ਨਹੀਂ ਸਨ ਜਦੋਂ ਅਸੀਂ ਇੱਥੇ ਖਾੜੇ ਦੇ ਵਿੱਚ ਜਾਂਦੇ ਸਾਂ। ਤਾਂ ਹੁਣ ਤੁਸੀਂ ਸਮਝਦੇ ਨਹੀਂ ਦੌਰ ਬਦਲ ਗਿਆ, ਪਹਿਲਵਾਨੀ ਹੋਰ ਉਸ ਤਰ੍ਹਾਂ ਬਦਲ ਦੇ ਨਹੀਂ ਗਿਆ। ਨਜ਼ਰ ਆ ਲੋਕ ਰਹੇ। ਪਤਾ ਕੀ, ਉਹ ਮਾਂ-ਬਾਪ ਜਿਹੜੇ ਸਾਨੂੰ ਆਪਣੇ ਬੱਚਿਆਂ ਨੂੰ ਆਂਦੇ ਹਨ ਜਾਓ ਯਾਰ ਵਰਦਿਸ਼ ਕਰੋ, ਖੁਰਾਕਾਂ ਸਹੀ ਸਨ। ਹੁਣ ਤੇ ਖੁਰਾਕਾਂ ਹੀ ਨਹੀਂ ਸਹੀ। ਸਰ ਕੋਈ ਆਪਣੀ ਯਾਦਦਾਸ਼ਤਾਂ ਦੇ ਸਾਨੂੰ ਦੱਸੋ, ਉਹ ਕੈਸਾ ਦੌਰ ਸੀ ਪਹਿਲਵਾਨੀ ਦੇ ਹਵਾਲੇ ਨਾਲ? ਬਿਹਤਰੀਨ ਦੌਰ ਸੀ। ਅਸੀਂ ਜਾਂਦੇ ਸਾਂ ਜ਼ੋਰ ਕਰਕੇ ਹੋਣਾ, ਜਿਹੜੀ ਮਰਜ਼ੀ ਦੁਕਾਨ ਦੇ ਉੱਤੋਂ ਦੁੱਧ ਦੇ ਵਿੱਚ ਉੱਥੇ ਦੇਸੀ ਘਿਓ ਪਾ ਕੇ ਇੰਜ ਪੀ ਲੈਣਾ। ਹੁਣ ਤੇ ਤੁਹਾਨੂੰ ਦੇਸੀ ਘਿਓ ਨਹੀਂ ਸਹੀ ਮਿਲਦਾ, ਦੁੱਧ ਨਹੀਂ ਸਹੀ ਮਿਲਦਾ। ਇਸ ਕਰਕੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਨਾ, ਇਹਨਾਂ ਨੂੰ ਹੁਣ ਮੈਂ ਫੜ ਲੈਣਾ, ਮੈਂ ਤੁਹਾਨੂੰ ਵੀ ਫੜ ਲੈਣਾ, ਤੁਸੀਂ ਹਿੱਲ ਨਹੀਂ ਸਕਦੇ। ਅੱਛਾ ਸਰ, ਗੁਜਰਾਂਵਾਲਾ ਦੇ ਮੁਕਾਮੀ ਮਸਾਇਲ ਕੀ ਨੇ, ਤੁਸੀਂ ਕੀ ਸਮਝਦੇ ਕੋਈ ਹੋ? ਨਾਲ ਦੇ ਮੁਕਾਮੀ ਮਸਾਇਲ, ਹਰ ਜੁਮੇਰਾਤ ਨੂੰ 20 ਰੁਪਏ ਵੀ ਲੈ ਜਾਂਦੇ ਨੇ, ਸਫਾਈ ਫੇਰ ਸਹੀ ਨਹੀਂ ਕਰਦੇ। ਕਟਰ ਜਿਹੜੇ ਨੇ ਨਾ, ਗਵਰਨਮੈਂਟ ਨੇ ਵੈਸੇ ਸੁਥਰਾ ਪੰਜਾਬ ਵਾਲਾ ਕਰ ਮਨਸੂਬਾ ਰਹੀ ਹੈ। ਸ਼ੁਰੂ ਕੀਤਾ ਹੈ। ਇੱਕ ਗੱਲ ਬਹੁਤ ਅੱਛੀ ਕੀਤੀ ਉਹਨਾਂ ਨੇ, ਅਗਰ ਕਿਸੇ ਜਗ੍ਹਾ ਤੋਂ ਕੋਈ ਕੂੜਾ ਨਹੀਂ ਨਾ ਚੁੱਕਦਾ, ਉਹ ਤੁਸੀਂ ਫੋਨ ਕਰੋ ਨਾ ਲਾਹੌਰ ਡਾਇਰੈਕਟ, ਉਹ ਦੂਜੇ ਦਿਨ ਜਨਾਬ ਉਹ ਫੋਟੋ ਭੇਜ ਦੇ ਦੀ ਹੈ ਨਾ, ਉਹ ਉਸੇ ਦਿਨ ਦੂਸਰੇ ਦਿਨ ਆਉਂਦੇ ਨੇ ਤੇ ਤਰਲੇ ਕਰਦੇ ਨੇ ਯਾਰ ਤੁਹਾਡੀ ਫੋਟੋ ਮਿਹਰਬਾਨੀ। ਤੇ ਕੰਮ ਬਿਹਤਰ ਹੋਇਆ ਫਿਰ ਇਸ ਕੰਮ ਵਜ੍ਹਾ ਤੋਂ? ਥੋੜਾ ਜਿਹਾ ਬਿਹਤਰ ਹੋਇਆ, ਲੇਕਿਨ ਕੇਸ ਵੜ ਜਾਂਦੇ ਨੇ ਫਿਰ, ਜਿਨ੍ਹਾਂ ਦਾ ਅਗਰ ਫੋਟੋ ਨਾ ਘੱਲੋ ਤੇ ਪਾਣੀ ਦਾ ਬੜਾ ਮਸਲਾ ਹੈ। ਸਰ ਪਾਰਕਿੰਗ ਦੇ ਕੀ ਮਸਾਇਲ ਨੇ? ਬਾਜ਼ਾਰ ਬੜਾ ਤੰਗ ਬਹੁਤ ਹੈ ਇੱਥੇ। ਪਾਰਕਿੰਗ ਦੇ ਇਹ ਮਸਾਇਲ ਨੇ ਕਿ ਜਿਹੜੇ ਮਤਲਬ ਹੁਣ ਇਹ ਰਸ਼ ਵਾਲਾ ਬਾਜ਼ਾਰ ਹੈ, ਇੱਥੇ ਅੰਦਰ ਮੋਟਰਸਾਈਕਲ ਵੀ ਨਹੀਂ ਆਉਣੀ ਚਾਹੀਦੀ। ਬਾਹਰ ਆਪਣਾ ਉਹਨਾਂ ਦੇ ਬਣਾਉਣ, ਕਿਉਂਕਿ ਫਿਰ ਸਾਰੀ ਆਵਾਮ ਦੁਆਵਾਂ ਦੇਗੀ। ਜਦੋਂ ਇੱਕ ਦੂਜੇ ਦੇ ਵਿੱਚ ਔਰਤਾਂ ਲੰਘਦੀਆਂ ਨੇ ਯਾਰ, ਕੋਈ ਹਿਸਾਬ ਹੀ ਨਹੀਂ ਹੈ, ਤੇ ਉਹਨਾਂ ਦੇ ਨਾਲ ਵੱਜਦੀਆਂ ਨੇ। ਇਹ ਗੁਜਰਾਂਵਾਲਾ ਦਾ ਮੇਨ ਬਾਜ਼ਾਰ ਹੈ ਹੀ ਹੈ। ਮੇਨ ਬਾਜ਼ਾਰ, ਹਾਂਜੀ। ਬਾਜ਼ਾਰ 'ਚ ਕਿਸ ਤਰ੍ਹਾਂ ਦੇ ਮਸਾਇਲ ਨੇ? ਬੜਾ ਤੰਗ ਬਾਜ਼ਾਰ ਹੈ ਇੱਥੇ, ਪਾਰਕਿੰਗ ਦੀ ਕੀ ਸੂਰਤ ਹਾਲ ਹੈ ਇੱਥੇ? ਨਹੀਂ ਸਰ, ਓਵਰਆਲ ਪੋਜੀਸ਼ਨ ਠੀਕ ਹੈ। ਕੋਈ ਪਾਰਕਿੰਗ ਇਸ਼ੂ ਨਹੀਂ, ਕੋਈ ਵੱਡੀ ਗੱਡੀ ਆ ਜਾਏ ਫਿਰ ਮਸਲਾ ਹੁੰਦਾ, ਲੇਕਿਨ ਓਵਰਆਲ ਮਾਮਲਾ ਠੀਕ ਹੈ। ਪਿਛਲੇ ਦਿਨਾਂ 'ਚ ਆਪਰੇਸ਼ਨ ਵੀ ਹੋਏ ਨੇ ਨਜਾਇਜ਼ ਤਜਾਵਜ਼ਾਤ ਦੇ ਖਿਲਾਫ, ਉਸ ਤੋਂ ਬਾਅਦ ਕੀ ਸੂਰਤ ਹਾਲ ਬਿਹਤਰ ਹੋਈ ਹੈ ਕੋਈ ਹਾਂ ਨਿਜ਼ਾਮ? ਠੀਕ ਹੈ, ਬਿਹਤਰ ਹੈ ਮਾਸ਼ਾਅੱਲਾ, ਸਾਰਾ ਕੁਝ ਓਕੇ ਹੈ। ਅੱਛਾ, ਤੁਹਾਨੂੰ ਵੀ ਤਾਂ ਨਹੀਂ ਕਹਿੰਦੇ ਇੱਥੇ ਉੱਠਣ ਦਾ ਜ਼ਰਾ? ਨਹੀਂ, ਸਾਡੀ ਸਾਰੀ ਗੱਲ ਇਹੀ ਬਾਜ਼ਾਰ ਦੇ ਨਾਲ ਹੀ ਹੈ ਸਾਰੇ ਮਾਮਲਾ, ਲੇਕਿਨ ਠੀਕ ਹੈ, ਓਵਰਆਲ ਪੋਜੀਸ਼ਨ ਓਕੇ ਹੈ। ਅੱਛਾ ਸਰ, ਗੁਜਰਾਂਵਾਲਾ 'ਚ ਮੁਕਾਮੀ ਮਸਾਇਲ ਕੀ ਨੇ? ਮੁਕਾਮੀ ਮਸਾਇਲ ਟ੍ਰੈਫਿਕ ਦਾ ਇਸ਼ੂ ਹੁੰਦਾ ਬਾਹਰ ਮੇਨ ਰੋਡ ਤੇ ਭਾਵੇਂ ਤਕਰੀਬਨ ਅਸਰ ਤੋਂ ਲੈ ਕੇ ਸ਼ਾ ਤੱਕ ਟ੍ਰੈਫਿਕ ਆ ਮੇਨ ਰੋਡ ਬੰਦ ਹੀ ਰਹਿੰਦਾ, ਜਿਹੜਾ ਨਾ ਮੇਨ ਬੰਦ ਹੀ ਰਹਿੰਦਾ ਅਸਰ ਤੋਂ ਲੈ ਕੇ ਸ਼ਾ ਤੱਕ। ਕੁਝ ਟ੍ਰੇਨਾਂ ਦੇ ਫਾਟਕ ਨੇ, ਸਿਆਲਕੋਟੀ ਫਾਟਕ, ਇੱਕ ਹੈ ਜਿਹੜਾ ਗੁਜਰਾਂਵਾਲਾ ਫਾਟਕ, ਅਗਰ ਇੱਥੇ ਅੰਡਰਪਾਸ ਹੋ ਜਾਣ ਤੇ ਮਾਮਲਾ ਕਾਫੀ ਹੱਦ ਤੱਕ ਬਿਹਤਰ ਹੋ ਵੈਸੇ ਜਾਏਗਾ। ਤਾਂ ਮਨਸੂਬਾ ਵੀ ਮਨਜ਼ੂਰ ਹੋਇਆ, 4 ਅੰਡਰਪਾਸ ਬੰਨੇ ਨੇ ਉਹਦੇ ਤਹਿਤ ਇੱਥੇ ਸਾਰੇ। ਆਈ ਥਿੰਕ ਸੋ ਬੰਨੇ ਨੇ, ਲੇਕਿਨ ਐਗਜ਼ੈਕਟ ਆਈਡੀਆ ਨਹੀਂ ਇਹਨਾਂ ਨੂੰ ਕਿਹੜੇ ਕਿਹੜੇ ਪਾਸ ਕੀਤੇ ਨੇ, ਕਿਹੜੇ ਨਹੀਂ, ਲੇਕਿਨ ਮੇਨ ਹੈ ਇੱਥੇ ਬੰਨਾ ਤਿੰਨ ਚਾਹੀਦਾ ਚਾਰ ਫਾਟਕ ਨੇ ਬਾਜ਼ਾਰ ਦੇ ਜਿਹੜੇ ਨੇ। ਸਾਹਮਣੇ ਤੁਸੀਂ ਕਹਿ ਰਹੇ ਹੋ। ਹਾਂ, ਇੱਕ ਸ਼ੇਰਾ ਵਾਲੇ ਬਾਗ ਵਾਲਾ, ਇੱਕ ਫਿਰ ਸਿਆਲਕੋਟੀ ਹੈ, ਇਹ ਦੋ ਮੇਨ ਨੇ, ਜਾਂ ਫਿਰ ਇੱਕ ਡਿੰਗਾ ਫਾਟਕ ਆ ਜਾਂਦਾ। ਇੱਥੇ ਮੇਨ ਜ਼ਿਆਦਾ ਇਸ਼ੂ ਹੁੰਦਾ ਟ੍ਰੈਫਿਕ ਦਾ, ਅਗਰ ਇਹ ਬਣ ਜਾਣ ਤੇ ਮਾਮਲਾ ਬਿਹਤਰ ਹੋ ਜਾਏਗਾ। ਅੱਛਾ ਸਰ, ਗੁਜਰਾਂਵਾਲਾ ਤੋਂ ਸਭ ਤੋਂ ਅੱਛੀ ਚੀਜ਼ ਕਿਹੜੀ ਹੈ ਪੂਰੇ ਪਾਕਿਸਤਾਨ ਨੂੰ ਜਿਹੜਾ ਪਤਾ ਹੋਣਾ ਇਹਦੇ ਲੋਕ ਬੜੇ ਅੱਛੇ ਨੇ, ਖਾਣੇ ਨੂੰ ਬੜਾ ਪਸੰਦ ਕਰਦੇ ਨੇ। ਅੱਛਾ, ਇਹਨ ਕਹਿੰਦੇ ਕਿ ਰੋਟੀ ਖਾ ਗਿਆ, ਰੋਟੀ ਖਾਣ ਚੱਲਾ, ਰੋਟੀ ਦਾ ਇੰਤਜ਼ਾਮ ਕਰਨਾ ਪਿਆ, ਇਹ ਮਾਮਲਾ ਅੱਛਾ ਮਿਸਾਲ ਨਹੀਂ ਦੀ ਹਕੀਕਤ ਹੈ ਹਕੀਕਤ ਹੈ, ਜੈਨੂਨ ਹਕੀਕਤ। ਵੀ ਹਰ ਬੰਦੇ ਨੂੰ ਰੋਟੀ ਦਾ ਹੀ ਖਿਆਲ ਹੁੰਦਾ ਹੈ ਰੋਟੀ ਦਾ ਖਿਆਲ ਹੁੰਦਾ ਵੈਸੇ ਤਾਂ ਅੱਜ ਕੱਲ ਜੋ ਹਾਲਾਤ ਨੇ ਹਰ ਬੰਦੇ ਨੂੰ ਰੋਟੀ ਦਾ ਖਿਆਲ ਹੈ। ਰੋਟੀ ਦਾ ਖਿਆਲ ਹੈ, ਲੇਕਿਨ ਸ਼ੌਕੀਆ ਖਿਆਲ ਹੈ ਸ਼ੌਕੀਆ ਨੇ ਲੋਕਾਂ ਦੇ ਆਪਣੇ ਨਾ ਅਖਰਾਜਾਤ ਬੇਲਾ ਵਜ੍ਹਾ ਜ਼ਿਆਦਾ ਕੀਤੇ ਹੋਏ ਨੇ। ਮੇਰਾ ਮੰਨਣਾ ਅਗਰ ਬੰਦਾ 12 ਘੰਟੇ ਮਿਹਨਤ ਕਰਦਾ ਨਾ, 4 ਘੰਟੇ ਕਰ ਲੈ ਅੱਲਾ ਰੋਟੀ ਦੇ ਦਿੰਦਾ, ਲੇਕਿਨ ਬਾਕੀ 8 ਘੰਟੇ ਜਿਹੜੇ ਦੂਜੇ ਨਾ ਬਾਕੀ ਬਿਲਾ ਵਜ੍ਹਾ ਆਪਣੇ ਸ਼ੌਕ ਪਾਲੇ ਹੋਏ ਨੇ ਕਿ ਇਹ ਕਰ ਲਈ, ਉਹ ਕਰ ਲਈ, ਇੰਜ ਕਰ ਲਈ, ਉਹਦੇ ਵਾਸਤੇ ਮਸਾਇਲ ਜ਼ਿਆਦਾ ਇਨਕਰੀਜ਼ ਹੋ ਜਾਂਦੇ 12 ਘੰਟੇ 4 ਘੰਟੇ ਕੰਮ ਸਹੀ ਕਰ ਲੈ ਤਰ੍ਹਾਂ ਮਿਹਨਤ ਬੰਦਾ, ਕਰਦਾ ਅੱਲਾ ਰੋਟੀ ਦੇ ਦਿੰਦਾ ਬੰਦੇ ਨੂੰ, ਕਿਸੇ ਵੀ ਇਨਸਾਨ ਨੂੰ, ਚਲੋ ਬੰਦਾ ਠੀਕ ਹੈ ਕਰਨ ਵਾਲਾ ਹੋਏ। ਮੁਕਾਮੀ ਮਸਾਇਲ ਕੀ ਨੇ ਲੋਕਾਂ ਨੂੰ ਗੁਜਰਾਂਵਾਲਾ ਤੇ ਸਰ ਮੁਕਾਮੀ ਮਸਾਇਲ ਇਹ ਨੇ ਕਿ ਪੈਰਾ ਫੋਰਸ ਦਾ ਨਾਮ ਤੋਂ ਇੱਕ ਫੋਰਸ ਬਣਾਈ ਗਈ ਹੈ, ਉਹਦੀ ਵਜ੍ਹਾ ਤੋਂ ਕਾਫੀ ਦੁਕਾਨਦਾਰ ਪਰੇਸ਼ਾਨ ਨੇ, ਔਰ ਕਾਫੀ ਦੁਕਾਨਦਾਰ ਪਰੇਸ਼ਾਨ ਇਸ ਵਜ੍ਹਾ ਤੋਂ ਨੇ ਸਾਰਿਆਂ ਦੇ ਨਾਲ ਇਮਤਿਆਜ਼ੀ ਸਲੂਕ ਹੈ। ਅਗਰ ਕੋਈ ਬਾਹਰ ਨਹੀਂ ਲਗਾਉਂਦਾ, ਜਿਸ ਤਰ੍ਹਾਂ ਕਿ ਮੇਰੀ ਦੁਕਾਨ ਤੁਸੀਂ ਦੇਖ ਸਕਦੇ ਹੋ ਇੱਕ ਹਦੂਦ ਦੇ ਅੰਦਰ ਲੱਗੀ ਹੋਈ ਹੈ, ਠੀਕ ਹੈ, ਔਰ ਪੈਰਾ ਫੋਰਸ ਦੇ ਅਹਿਲਕਾਰ ਆਉਣਗੇ ਤੇ ਕਿਸੇ ਨੂੰ ਕੁਝ ਨਹੀਂ ਕਹਿਣਗੇ, ਜਿਨ੍ਹਾਂ ਨੇ ਬਾਹਰ ਲਗਾਇਆ ਹੈ, ਜਿਨ੍ਹਾਂ ਨੇ ਨਹੀਂ ਲਗਾਇਆ ਹੈ ਉਹਨਾਂ ਨੂੰ ਹੀ ਉਲਟਾ ਟਾਰਚਰ ਕਰਨਗੇ।
ਉਹ ਲੈਣ ਦੇਣ ਦਾ ਮਾਮਲਾ ਕੋਈ ਸੈੱਟ ਕੀਤਾ ਹੋਇਆ ਹੈ। ਮੈਂ ਵਜ਼ੀਰ ਆਜ਼ਮ ਨੂੰ ਵੀ ਦਰਖਾਸਤ ਲਿਖੀ ਹੈ, ਵਜ਼ੀਰ ਆਲਾ ਨੂੰ ਵੀ ਲਿਖੀ ਹੈ। ਉਮੀਦ ਹੈ ਕਿ ਅੱਜ ਕਮਿਸ਼ਨਰ ਆਫਿਸ ਵੀ ਗਿਆ ਸਾਂ ਔਰ 4 ਵਜੇ ਨੇ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਆ ਕੇ ਦੁਕਾਨ ਲਗਾ ਰਿਹਾ। ਉਮੀਦ ਹੈ ਕਿ ਉਹਨਾਂ ਯਕੀਨ ਦਹਾਨੀ ਪੂਰੀ ਕਰਵਾਈ ਹੈ, ਸਾਰਿਆਂ ਦੇ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਏਗਾ। ਦੂਸਰਾ ਬੁਨਿਆਦੀ ਮਸਾਇਲ ਆ ਜਾਂਦੀ ਹੈ ਸੀਵਰੇਜ। ਅਗਰ ਇਹ ਤੁਹਾਡਾ ਕੈਮਰਾਮੈਨ ਦਿਖਾ ਸਕੇ ਤੇ ਇਹ ਨਾਲੀਆਂ ਦੇਖੋ, ਇਹ ਸੀਵਰੇਜ ਸਿਸਟਮ ਸਰ ਦੇਖੋ, ਇਹ ਸੁਥਰਾ ਪੰਜਾਬ ਮੁਹਿੰਮ ਚੱਲਦੀ ਹੈ ਪਈ ਤੇ ਇਹ ਨਾਲੀਆਂ ਨੂੰ ਤਕਰੀਬਨ 2 ਸਾਲ ਹੋ ਗਏ ਨੇ ਮੁਕੰਮਲ ਬੰਦ ਨੇ। ਇਹ ਬੰਦ ਨੇ ਨਾਲੀਆਂ? ਬਿਲਕੁਲ ਬੰਦ ਨੇ। ਨਹੀਂ, ਸੁਥਰਾ ਪੰਜਾਬ ਦੇ ਤਹਿਤ ਹੁਣ ਤਾਂ ਲੋਕ ਆ ਰਹੇ ਨੇ, ਕੰਮ ਵੀ ਕਰ ਰਹੇ ਨੇ, ਲੇਕਿਨ ਸ਼ਾਇਦ ਲਾਪਰਵਾਹੀ ਕਹਿ ਲਓ ਜਾਂ ਗਫਲਤ ਕਹਿ ਲਓ ਕਿ ਇਹ ਬਾਜ਼ਾਰ ਦੇ ਰੂਟ ਮੇਨ ਬਾਜ਼ਾਰ ਹੈ ਇੱਥੇ, ਕਿਸੇ ਦੀ ਨਜ਼ਰ ਨਹੀਂ ਪਈ ਅਸੀਂ ਸ਼ਹਿਰ ਦੇ। ਔਰ ਮੈਂ ਇਹ ਵੀ ਰਿਕੁਐਸਟ ਕਰਨਾ ਮੁਹਤਰਮਾ ਮਰੀਮ ਨਵਾਜ਼ ਸਾਹਿਬ, ਅਸੀਂ ਜੱਦੀ ਪੁਸ਼ਤੀ ਬਾਜ਼ਾਰ ਤੋਂ ਖੁਦ ਨੂਨ ਲਿਖਦੇ ਹਾਂ, ਸਾਡਾ ਬਾਪ ਦਾਦਾ ਨੂਨ ਲਿਖਦਾ, ਮੁਕਾਮੀ ਅਸੀਂ ਸ਼ਹਿਰ ਦੇ ਲੋਕ ਹਾਂ। ਮਸਲਾ ਸਰ ਇਹ ਆ ਰਿਹਾ ਹੈ ਕਿ ਇੰਤਜ਼ਾਮੀਆ ਜਿਹੜਾ ਨਾ ਉਹ ਭਰਪੂਰ ਇੱਕ ਤਵੱਜੋ ਕੋਈ ਨਹੀਂ। ਇਹ ਅੰਦਰੂਨ ਬਾਜ਼ਾਰ 7 ਬਾਜ਼ਾਰ ਨੇ, 7 ਗੇਟ ਨੇ, 7 ਦਰਵਾਜ਼ੇ ਨੇ, ਸ਼ਹਿਰ ਦਾ ਦਿਲ ਨੇ, ਲੇਕਿਨ ਇਹ ਨਾਲ ਕੋਈ ਵੀ ਤਵੱਜੋ ਨਹੀਂ ਹੈ। ਅਗਰ ਸਾਰੇ ਬਾਜ਼ਾਰ ਵੱਲ ਤੁਸੀਂ ਨਜ਼ਰ ਦੌੜਾਓ, ਇਹ ਦੇਖੋ ਜਿਸ ਤਰ੍ਹਾਂ ਇਹ ਕੈਮਰਾਮੈਨ ਤੁਹਾਡਾ ਦਿਖਾ ਸਕੇ, ਉਹ ਦੁਕਾਨਾਂ ਨੇ ਸ਼ਟਰ ਦੇ ਅੰਦਰ ਵਿਚਾਰੇ ਬੈਠੇ ਨੇ। 5 ਕਰੋੜ ਰੁਪਏ ਦੀ ਦੁਕਾਨ ਹੈ, 2 ਕਰੋੜ ਰੁਪਏ ਦਾ ਮਾਲ ਲੱਗਾ ਹੋਇਆ, ਮਰਜ਼ੀ ਲੱਗੇ ਸੁਬਾਹ ਦੀ ਬਿਸਮਿਲ੍ਲਾ ਨਾ ਕੀਤੀ ਹੋਏ, 6 ਵਰਕਰ ਬੈਠੇ ਨੇ। ਅਗਰ ਰੋਜ਼ਗਾਰ ਨਹੀਂ ਹੋਏਗਾ, ਇੱਕ ਬੰਦੇ ਦੇ ਨਾਲ 7 ਖਾਨਦਾਨ ਮੁਨਸਲਿਕ ਨੇ, ਤਾਂ ਉਹ ਕਿਸ ਤਰ੍ਹਾਂ ਕਾਰੋਬਾਰ ਕਰਨਗੇ? ਪੈਰਾ ਫੋਰਸ ਵਾਲੇ ਆਉਂਦੇ ਨੇ ਇੱਥੇ, ਅਸੀਂ ਦੇਖ ਰਹੇ ਹਾਂ ਵੈਸੇ ਤਾਂ ਕਈ ਜਗ੍ਹਾ ਸਟਾਲ ਚੱਲ ਵੀ ਰਹੇ ਨੇ ਜੀ। ਤੇ ਕੀ ਇਹ ਲੈਣ ਦੇਣ ਦੀ ਡਿਮਾਂਡ ਕਰਦੇ ਨੇ ਸਭ ਦੁਕਾਨਦਾਰ? ਨਹੀਂ, ਲੈਣ ਦੇਣ ਦੀ ਡਿਮਾਂਡ ਨਹੀਂ ਹੈ, ਲੇਕਿਨ ਇਹ ਵੇ ਜ਼ਾਤੀ ਤਾਲੁਕ ਦੀ ਬੁਨਿਆਦ ਦੇ ਉੱਪਰ ਕਹਿ ਸਕਦੇ ਹੋ ਤੁਸੀਂ ਕਿ ਕਿਸੇ ਨੂੰ ਛੋੜ ਦਿੰਦੇ ਨੇ, ਕਿਸੇ ਦੇ ਨਾਲ ਦੁਪਾਉ ਚਲਾਓ ਹੋ ਰਿਹਾ। ਅਗਰ ਇਹ ਮਸਲਾ ਹੱਲ ਹੋ ਜਾਏ ਤੇ ਸੁਥਰਾ ਪੰਜਾਬ ਦੀ ਅਗਰ ਮੁਹਿੰਮ ਚੱਲਦੀ ਹੈ ਭਾਈ, ਬਾਜ਼ਾਰ ਖੁੱਲੇ ਹੋਣਗੇ, ਇਹਦੇ ਨਾਲ ਸਾਡੇ ਕਾਰੋਬਾਰ ਵਧਣਗੇ, ਰੋਜ਼ਗਾਰ ਵਧੇਗਾ, ਗੱਡੀਆਂ ਆਣਗੀਆਂ, ਸਾਰਾ ਕੁਝ ਖੁਸ਼ਹਾਲੀ ਆਏਗੀ। ਅੰਦਰੂਨ ਸ਼ਹਿਰ ਦੇ 7 ਦਰਵਾਜ਼ੇ ਨੇ, ਸਤ੍ਹਾ ਨੂੰ ਕਲੀਅਰ ਕਰਵਾਓ, ਸਾਨੂੰ ਪਤਾ ਲੱਗੇ ਯਾਰ ਸੁਥਰਾ ਪੰਜਾਬ ਮੁਹਿੰਮ ਚੱਲਦੀ ਹੈ ਭਾਈ। ਗ੍ਰੀਨ ਇੱਥੇ ਗ੍ਰੀਨਰੀ ਕਰੋ, ਹਰ ਦੁਕਾਨ ਦੇ ਬਾਹਰ 2 ਦਰਖਤ ਲਵਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਾਨੂੰ ਮਸਲਾ ਇਹ ਆਉਂਦਾ ਹੈ ਜਦੋਂ ਸਾਡੇ ਰੋਜ਼ਗਾਰ ਤੇ ਲੱਤ ਮਾਰੀ ਜਾਂਦੀ ਹੈ, ਬਰਾਬਰੀ ਦਾ ਸਲੂਕ ਨਹੀਂ ਕੀਤਾ ਜਾਂਦਾ, ਸਾਨੂੰ ਮਸਲਾ ਆਇਆ ਬਣਦਾ ਹੈ। ਬਿਲਕੁਲ ਸਰ, ਤੁਹਾਡਾ ਪੁਆਇੰਟ ਪਹੁੰਚ ਗਿਆ ਔਰ ਤੁਹਾਡੀ ਅਪੀਲ ਵੀ ਮੇਰੇ ਖਿਆਲ 'ਚ ਪਹੁੰਚ ਗਈ ਹੋਣੀ। ਮੇਰੇ ਖਿਆਲ ਨਾਲ ਅਪੀਲ ਹੀ ਹੈ, ਅਸੀਂ ਹੁਕਮ ਤੇ ਕਰ ਨਹੀਂ ਸਕਦੇ ਹਾਂ, ਕਿਉਂਕਿ ਮੈਂ ਇਹ ਚੀਜ਼ ਨੂੰ ਵਾਜ਼ਿਆ ਕਰ ਦੇਣਾ ਚਾਹੁੰਦਾ ਵਾਂ, ਚਾਹੇ ਮੈਂ ਨੂਨ ਲੀਗ ਦੀ ਪਾਰਟੀ ਦਾ ਹਾਂ, ਚਾਹੇ ਮੈਂ ਤਰੀਕੇ ਇਨਸਾਫ ਦੇ ਹਾਂ, ਚਾਹੇ ਮੈਂ ਪੀਪਲਸ ਪਾਰਟੀ ਦਾ ਹਾਂ। ਮੈਂ ਇੱਕ ਪੈਗਾਮ ਇਹ ਵੀ ਦੇਣਾ ਚਾਹੁੰਦਾ ਵਾਂ ਕਿ ਦੇਖੋ, ਅਸੀਂ ਪਾਕਿਸਤਾਨੀ ਹਾਂ, ਅਸੀਂ ਪਾਕਿਸਤਾਨ ਦੇ ਕਾਨੂੰਨ ਨੂੰ ਫਾਲੋ ਕਰਨਾ ਹੈ, ਅਸੀਂ ਆਇਨ ਨੂੰ ਫਾਲੋ ਕਰਨਾ ਹੈ। ਕੋਈ ਵੀ ਗਵਰਨਮੈਂਟ ਆ ਜਾਂਦੀ ਹੈ, ਜਦੋਂ ਲਾਅ ਬਣਾ ਦਿੰਦੀ ਹੈ ਨਾ ਕਿ ਯਾਰ ਤੁਸੀਂ ਇਹ ਕਰਨਾ ਹੈ, ਤੇ ਫਿਰ ਇਹ ਨਾ ਕਿਹਾ ਕਰੋ ਯਾਰ ਇਹ ਤਹਿਰੀਕੇ ਇਨਸਾਫ ਹੈ ਜਾਂ ਨੂਨ ਲੀਗ ਹੈ ਜਾਂ ਪੀਪਲਸ ਪਾਰਟੀ ਹੈ, ਪਰ ਕਾਨੂੰਨ ਸਭ ਵਾਸਤੇ ਯਕਸਾ ਹੁੰਦਾ ਹੈ। ਕਾਨੂੰਨ ਨੂੰ ਅਸੀਂ ਫਾਲੋ ਕਰਾਂਗੇ, ਲੇਕਿਨ ਕਾਨੂੰਨ ਵੀ ਅੰਧਾ ਨਹੀਂ ਹੋਣਾ ਚਾਹੀਦਾ, ਉਹਨੂੰ ਨਜ਼ਰ ਆਉਣਾ ਚਾਹੀਦਾ ਇੱਕ ਬੰਦੇ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਉਹਦੇ ਤੇ ਅਮਲ ਦਰਾਮਦ ਹੋਣਾ। ਚਲੋ ਇਨਸ਼ਾਅੱਲਾ, ਉਮੀਦ ਤਾਂ ਹੈ ਤੁਹਾਡੀ ਜਿਹੜੀ ਹੈ ਬੜੀ ਮਿਹਰਬਾਨੀ, ਖਾਸ ਤੇ ਉਹਦੇ ਤੇ ਕੋਈ ਅਮਲ ਦਰਾਮਦ ਹੋਏਗਾ ਇਨਸ਼ਾਅੱਲਾ। ਅੱਲਾਹ शॉपिंग करने आए हो तुसी? हाँ जी, शॉपिंग करने, भाई की शादी है तो शॉपिंग करने आए हैं। अच्छा, कोई चीज़ां मिल रही हैं ने ਤੁਹਾਨੂੰ? बस ऐसी है तो महंगी है, लेकिन लेनी तो है, मजबूरी है, लेनी है। कोई सस्ती चीज़ां नहीं मिलियां हाली तक ਤੁਹਾਨੂੰ? हर चीज़ को आग लगी हुई है, बहुत मुश्किल से, हर चीज़ पे बहस करने पे भी नहीं मिल रही। लेनी है तो लेनी तो कह रही है नहीं लेनी। ਵੈਸੇ ਤਾਂ ਹੁਣ ਵਜ਼ੀਰ ਆਲਾ ਵੀ ਇੱਕ ਔਰਤ ਨੇ, ਕੀ ਸਮਝਦੇ ਹੋ ਕੋਈ ਚੀਜ਼ਾਂ ਬਿਹਤਰ ਹੋਣਗੀਆਂ ਆਉਣ ਵਾਲੇ ਦੌਰ 'ਚ? लगता तो नहीं वैसे, ਕੋਈ ਉਮੀਦ ਨਹੀਂ ਨਜ਼ਰ ਆਉਂਦੀ। लगता नहीं ऐसे कुछ होगा, अभी तक तो नहीं हो रहा कुछ। ਅੱਛਾ, ਆਇੰਦਾ ਅੱਗੇ ਕੋਈ ਚੀਜ਼ਾਂ ਬਿਹਤਰ ਹੁੰਦੀਆਂ ਨਜ਼ਰ ਆਉਂਦੀਆਂ? नहीं लग रहा है ऐसे, आवाम ने भूखे मरना है, लगता नहीं कि कुछ और किया जाएगा। ਨਹੀਂ, ਤੁਸੀਂ ਕਦੀ ਸੋਚਿਆ ਕਿ ਹਕੂਮਤ ਨੂੰ ਕੀ ਕਰਨਾ ਚਾਹੀਦਾ ਕਿ ਆਵਾਮ ਦੇ ਮਸਾਇਲ ਹੱਲ ਹੋਣ, ਕੋਈ ਮਹਿੰਗਾਈ ਘਟੇ ਜਾਂ ਕੁਝ? ये है आटा, चीनी, घी, खाना पूरा करना बहुत मुश्किल है। दूसरी चीज़ें तो एक अलहदा बात है, वो तो मजबूरी के तहत लेनी होती है, लेकिन 3 टाइम का खाना खाना होता है। गरीब आवाम खाना नहीं खा सकती, वो बहुत मुश्किल होता है। 3 टाइम का खाना खिलाना बच्चों के लिए हर चीज़ बहुत मुश्किल है। ਸਰ, ਗੁਜਰਾਂਵਾਲਾ ਅਸੀਂ ਆਏ ਹਾਂ, ਤੁਹਾਡੇ ਕੋਲ ਮੁਕਾਮੀ ਮਸਾਇਲ ਦੇ ਬਾਰੇ ਵੀ ਪੁੱਛਾਂਗੇ, ਲੇਕਿਨ ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਗੁਜਰਾਂਵਾਲਾ 'ਚ ਸਭ ਤੋਂ ਮਸ਼ਹੂਰ ਕੀ ਹੈ? ਸਭ ਤੋਂ ਮਸ਼ਹੂਰ ਪਹਿਲਵਾਨੀ ਔਰ ਅੱਜ ਕੱਲ੍ਹ ਵੀ ਉਹ ਪੁਰਾਣੇ ਵਕਤ ਵਾਲੀ ਪਹਿਲਵਾਨੀ ਹੋ ਰਹੀ ਹੈ? ਹਾਂਜੀ ਹਾਂਜੀ ਹੋ ਰਹੀ ਹੈ। ਹੁਣ ਤੇ ਕਹਿ ਰਹੇ ਨੇ ਸਰ ਫਾਸਟ ਫੂਡ ਦਾ ਦੌਰ ਆ ਰਿਹਾ, ਉਸ ਤਰ੍ਹਾਂ ਦੇ ਪਹਿਲਵਾਨ ਹੀ ਤਿਆਰ ਨਹੀਂ ਹੋ ਰਹੇ। ਨਹੀਂ, ਕਿਉਂ ਨਹੀਂ, ਵੀਰਾਂ ਵਾਲੇ ਚ ਵੀ ਹੈ ਪਹਿਲਵਾਨ ਤਿਆਰ ਹੋਣੇ। ਉਸੇ ਤਰ੍ਹਾਂ ਦੇ ਪੁਰਾਣੇ ਹਾਂਜੀ ਦੌਰ ਵਾਲੇ ਪਹਿਲਵਾਨ ਤਗੜੇ ਤਗੜੇ ਪਹਿਲਵਾਨ ਹੈ ਵੀ ਗੁਜਰਾਂਵਾਲਾ ਵਿੱਚ। ਬਾਜ਼ਾਰ 'ਚ ਤਾਜਰਾਂ ਨੂੰ, ਮੁਕਾਮੀ ਜਿਹੜੇ ਤਾਜਰ ਨੇ, ਉਹਨਾਂ ਨੂੰ ਕੀ ਮਸਾਇਲ ਨੇ? ਉਹਨਾਂ ਨੂੰ ਸਰ ਮਸਾਇਲ ਹੀ ਮਸਾਇਲ ਹੈ, ਕਾਰੋਬਾਰ ਨਹੀਂ ਖੁੱਲ੍ਹ ਕੇ ਕਰਨਾ ਦਿੱਤਾ ਜਾ ਰਿਹਾ ਹੈਗਾ। ਕਦੀ ਪੈਰਾ ਫੋਰਸ ਵਾਲਾ ਆ ਜਾਂਦੇ, ਕਦੀ ਪੁਲਿਸ ਵਾਲੇ ਆ ਜਾਂਦੇ ਨੇ। ਦੇਖੋ ਕਾਰੋਬਾਰੀ ਹਾਲਾਤ ਹੈ, ਬਾਜ਼ਾਰ ਬਿਲਕੁਲ ਖਾਲੀ ਪਿਆ ਆ, ਕਾਰੋਬਾਰੀ ਮਰਕਜ਼ ਹੈ,
ਤੇ 2 ਹਫ਼ਤੇ 'ਚ 2 ਦਿਨ ਲਾਈਟ ਦਾ ਮਸਲਾ ਰਹਿੰਦਾ ਹੈ, ਲਾਈਟ ਬੰਦ ਰਹਿੰਦੀ ਹੈ ਅੱਛਾ, ਇਹ ਬਿਲਕੁਲ। ਬੜੀ ਅਜੀਬ ਗੱਲ ਹੈ ਕਿ ਮੇਨ ਬਾਜ਼ਾਰ ਹੈ ਮੇਨ ਗੁਜਰਾਂਵਾਲਾ, ਬਾਜ਼ਾਰ ਹੈ, ਹਾਂਜੀ ਗੁਜਰਾਂਵਾਲਾ ਦਾ ਮੇਨ ਬਾਜ਼ਾਰ ਹੈ ਔਰ ਇੱਥੇ ਸਰਦੀਆਂ 'ਚ ਬਿਜਲੀ ਦੇ ਮਸਾਇਲ। ਹਾਂਜੀ। ਫਿਰ ਸਰਦੀਆਂ 'ਚ ਬਿਜਲੀ ਦੇ ਮਸਾਇਲ ਨੇ। ਇਤਵਾਰ ਜੁਮੇ ਵਾਲੇ ਦਿਨ ਬਿਲਕੁਲ 6 ਵਜੇ ਲਾਈਟ ਆਈ ਹੈ, ਸਾਰਾ ਦਿਨ ਬੰਦ ਰਹੀ ਹੈ। ਸਾਰਾ ਦਿਨ ਲਾਈਟ ਬੰਦ ਰਹੀ। ਹਾਂਜੀ, 4000 ਦਾ ਤੇਲ ਪੈਟਰੋਲ ਸਾੜਿਆ ਹੈ। ਅੱਛਾ, ਤੁਸੀਂ ਕੋਈ ਮੁਕਾਮੀ ਇੰਤਜ਼ਾਮੀਆ ਨਾਲ ਗੱਲ ਕੀਤੀ ਹੈ, ਕੀ ਵਜ੍ਹਾ ਕੀ ਦੱਸਦੇ ਨੇ ਕਿਉਂ ਬੰਦ ਹੁੰਦੀ ਬਿਜਲੀ? ਉਹ ਜੀ ਕਹਿ ਰਹੇ ਨੇ ਜੀ ਕੰਮ ਹੋ ਰਿਹਾ, ਕੰਮ ਹੋ ਰਿਹਾ, ਬਸ ਇਤਵਾਰ ਵਾਲੇ ਦਿਨ ਤੇ ਕਿਹੜਾ ਕੰਮ ਹੋ ਰਿਹਾ, ਇਤਵਾਰ ਵਾਲੇ ਦਿਨ ਤੇ ਛੁੱਟੀ ਹੁੰਦੀ ਹੈ, ਇਤਵਾਰ ਵਾਲੇ ਦਿਨ ਵੀ ਲਾਈਟ ਬੰਦ ਹੁੰਦੀ ਵੈਸੇ ਹੈ। ਅੱਜਕੱਲ ਤਾਂ ਹੁਕੂਮਤ ਬੜੀ ਐਕਟਿਵ ਹੈ, ਮੈਨੂੰ ਲੱਗਦਾ ਇਤਵਾਰ ਨੂੰ ਵੀ ਕੰਮ ਕੀਤੀ ਜਾ ਰਹੀ ਹੈ ਆਵਾਮ ਵਾਸਤੇ। ਪਤਾ ਨਹੀਂ ਆਵਾਮ ਦਾ ਹੀ ਕੰਮ ਕੀਤੀ ਜਾ ਰਹੀ ਹੈ, ਆਪਣਾ ਕੋਈ ਕੰਮ ਨਹੀਂ ਕਰ ਰਹੀ ਹੈ। ਤੁਸੀਂ ਸਮਝਦੇ ਹੋ ਕਿ ਆਵਾਮ ਵਾਸਤੇ ਕੋਈ ਮਨਸੂਬੇ ਕਰ ਰਹੀ ਹੈ ਹੁਕੂਮਤ? ਸਾਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਆਵਾਮ ਵਾਸਤੇ ਕੀ ਕਰ ਰਹੀ ਹੈ। ਸਾਨੂੰ ਤਾਂ ਤੰਗ ਹੀ ਕਰ ਰਹੀ ਹੈ। ਕਦੀ ਪੈਰਾ ਫੋਰਸ ਵਾਲਾ ਆ ਜਾਂਦੇ, ਕਦੀ ਦੂਸਰੇ ਪੁਲਿਸ ਵਾਲੇ ਆ ਜਾਂਦੇ, ਕਦੀ ਬਲਦੀ ਵਾਲੇ ਆ ਜਾਂਦੇ, ਬਾਜ਼ਾਰ ਬਿਲਕੁਲ ਖਾਲੀ ਹੋ ਜਾਂਦਾ। ਅਸੀਂ ਤਾਂ ਬੜੇ ਪਰੇਸ਼ਾਨ ਹਾਂ ਇਸ ਗੱਲ ਤੋਂ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। ਕੀ ਸਮਝਦੇ ਹੋ, ਠੀਕ ਨੇ ਮਾਮਲਾ ਤੋਂ? ਦੇਖੋ ਮਾਮਲਾ ਦੀ ਨੋਇਤ ਜਿਹੜੀ ਹੈ ਨਾ ਬਿਲਕੁਲ ਠੀਕ ਠਾਕ ਨੇ, ਇਹਦੀ ਕੋਈ ਮਾਮਲਾ ਨਹੀਂ। ਪੈਰਾ ਫੋਰਸ ਵਾਲਿਆਂ ਨੇ ਅੱਛਾ ਕਾਮਯਾਬ ਕੀਤਾ ਉਹਨਾਂ ਨੇ। ਦੇਖੋ ਨਾ ਇਹ ਕਿੱਥੇ ਤੱਕ ਨਹੀਂ ਪਾਏ ਨੇ। ਹਾਂਜੀ। ਹੁਣ ਸਡਨਲੀ ਅਗਰ ਕੋਈ ਬੰਦਾ ਬਾਹਰ ਆ ਗਿਆ ਨਾ ਫਰਦੇ ਬਾਹਰ, ਬਾਜ਼ਾਰ ਦੇ ਅੰਦਰ ਨਾ ਹਾਸਾ ਲੜਾਈ ਚਲੋ ਉਹਦਾ ਇਸ਼ੂ, ਹੋਰ ਕੋਈ ਇਸ਼ੂ ਨਹੀਂ ਹੈ। ਅਗਰ ਪੈਰਾ ਫੋਰਸ ਨੇ ਮੈਨੂੰ ਆ ਕੇ ਤੰਬੀਹ ਕੀਤੀ ਹੈ ਨਾ ਅੱਜ ਤੋਂ 1 ਮਹੀਨਾ ਪਹਿਲੇ, ਉਹਨਾਂ ਨੇ ਕਿਹਾ ਯਾਰ ਤੁਹਾਡਾ ਟਾਈਮਿੰਗ ਇੱਥੇ ਤੱਕ ਸਾਡੀ ਪਬਲਿਕ ਪ੍ਰਾਪਰਟੀ ਇਸਤੇਮਾਲ ਨਹੀਂ ਕਰਨੀ। ਠੀਕ ਹੈ। ਤੇ ਮੈਂ ਮੇਰਾ ਹਾਲ 1.5 ਮਹੀਨਾ ਹੋ ਗਿਆ, ਮੈਂ ਵਾਇਲੇਸ਼ਨ ਨਹੀਂ ਕੀਤੀ। ਉਸ ਤੋਂ ਬਾਅਦ ਤੁਹਾਨੂੰ ਕਿਸੇ ਨੇ ਤੰਗ ਵੀ ਨਹੀਂ ਕੀਤਾ? ਨਹੀਂ ਆਉਂਦੇ ਨੇ ਆ ਕੇ, ਲੇਕਿਨ ਅਗਰ ਵਾਇਲੇਸ਼ਨ ਨਹੀਂ ਕੀਤੀ ਤਾਂ ਤੰਗ ਕਿਉਂ ਕਰਨਗੇ? ਮੈਂ ਉਹਨਾਂ ਦੇ ਰਾਈਟ ਦੇ ਉੱਤੇ। ਲੇਕਿਨ ਜਿਹੜੀ ਅਸੀਂ ਜ਼ਿਆਦਤੀ ਕਰ ਰਹੇ ਨਾ, ਅਸੀਂ ਤਾਜਰ ਕਰ ਰਹੇ ਹਾਂ, ਉਸ ਚੌਂਕ ਤੋਂ ਲੈ ਕੇ ਨਾ ਇਸ ਚੌਂਕ ਤੱਕ ਮੇਰੀ ਨਜ਼ਰ 'ਚ 2 ਬੰਦੇ ਨੇ ਜਿਹੜੇ ਨਾ ਚਟਾਨਗਿਰੀ ਕਰ ਰਹੇ ਨੇ, ਪੈਰਾ ਫੋਰਸ ਨੂੰ ਬਦਨਾਮ ਕਰ ਰਹੇ ਨੇ। ਹਾਲਾਂਕਿ ਪੈਰਾ ਫੋਰਸ ਰਹਿਮਤ ਅੰਸਾਰੀ ਸਾਹਿਬ ਬਿਹਤਰੀਨ ਕੰਮ ਕਰ ਰਹੇ ਨੇ, ਕੋਈ ਐਸਾ ਦਿਨ ਨਹੀਂ ਜਿਸ ਦਿਨ ਉਹਨਾਂ ਦਾ ਵਿਜ਼ਨ ਨਹੀਂ। ਲੇਕਿਨ ਇੱਕ ਬੰਦੇ ਦੀ ਜ਼ਾਤੀ ਅਦਾਵਤ ਦੀ ਵਜ੍ਹਾ ਤੋਂ ਪੈਰਾ ਫੋਰਸ ਨੂੰ ਬਦਨਾਮ ਕਰਕੇ ਬਾਜ਼ਾਰ ਦਾ ਤਕੱਦੁਸ ਮਜ਼ਬੂਤ ਕੀਤਾ ਜਾ ਰਿਹਾ। ਅਸੀਂ ਲੋਕ ਇਸ ਚੀਜ਼ ਨੂੰ ਫਾਲੋ ਨਹੀਂ ਕਰ ਰਹੇ। ਅੱਛਾ ਸਰ, ਗੁਜਰਾਂਵਾਲ 'ਚ ਓਵਰਆਲ ਕਿਹੜੇ ਮਸਾਇਲ ਨੇ ਜਿਨ੍ਹਾਂ ਤੇ ਕੰਮ ਕਰਨਾ ਚਾਹੀਦਾ ਹੁਕੂਮਤ ਨੂੰ? ਗੁਜਰਾਂਵਾਲ ਵਾਲੀ ਸਭ ਤੋਂ ਅੱਛੇ ਦੇ ਕੰਮ ਵੇਖੋ, ਸੀਸੀਟੀ ਕਰ ਨਹੀਂ ਰਹੀ। ਹੁਣ ਅਸੀਂ ਗਾਂਧੀ ਇੰਨਾ ਕੁ ਪਾਤਾ ਜੋ ਆਖਰ ਵਕਤ ਦੇ ਨਾਲ ਤੇ ਕਰਨਾ ਨਾ, ਵਕਤ ਦੇ ਨਾਲ ਤੋਂ ਉਹਨੂੰ ਖਤਮ ਹੀ ਕਰਨਾ ਨਾ। ਅਸੀਂ ਸੰਸ਼ੇਰ ਇਸ ਮੁਲਕ ਵਾਸਤੇ ਨਾ, ਉਹਨੂੰ ਅਗਰ ਕੋਈ ਸੰਸ਼ੇਰ ਆਇਆ ਤਾਂ ਕਰ ਲੈਂਦੇ ਕੰਮ। ਮਰੀਮ ਨੂੰ ਐਪਰੀਸ਼ੀਏਟ ਕਰੋ ਨਾ, ਸੀਐਮ ਅੱਛਾ ਕੰਮ ਕਰ ਰਹੀ। ਅੱਛਾ ਮੈਂ ਕਹਿੰਦਾ ਆਈ ਲਵ ਯੂ PMLN, ਜਾਣਾ ਕਰੇ ਵਿੱਚ ਕੋਈ ਸ਼ੱਕ ਨਹੀਂ, ਸਾਰੀ ਜ਼ਿੰਦਗੀ ਗੁਜ਼ਰ ਗਈ ਹੈ। ਡਿਵੈਲਪਮੈਂਟ ਦੇ ਕੰਮ ਕਰ ਰਹੇ ਨੇ ਗੁਜਰਾਂਵਾਲਾ ਜੀ, ਪਿਛਲੇ ਦਿਨਾਂ 'ਚ ਐਲਾਨ ਕਰਕੇ ਗਏ ਨੇ। ਹਰ ਚੀਜ਼ ਡਿਵੈਲਪਮੈਂਟ ਦਾ ਹੁਣ ਕਮ ਅਜ਼ ਕਮ ਸਾਨੂੰ ਵੀ ਸਬਰ ਕਰਨਾ ਚਾਹੀਦਾ। ਸਾਨੂੰ ਵੀ ਇਨਸਾਨੀਅਤ ਦੇ ਦਾਇਰੇ ਜਿਹੜੇ ਹੁੰਦੇ ਉਹਨਾਂ ਨੂੰ ਐਪਰੀਸ਼ੀਏਟ ਕਰੀਏ। ਅਸੀਂ ਮਹਿਕਮੇ ਉਹਨਾਂ ਨੇ ਪੈਰਾ ਫੋਰਸ ਬਣਾਈ, ਸੀਸੀਟੀ ਬਣਾਈ, ਲਿਫਾਫੇ ਈਵਨ ਕਿ ਇੱਕ ਸ਼ਾਪਰ ਹੈ ਨਾ, ਉਹਨੂੰ ਵੀ ਚੈੱਕ ਕਰਨ ਵਾਸਤੇ ਟੀਮ ਰੱਖ ਦਿੱਤੀ। ਯਾਰ ਕੋਈ ਸਾਡਾ ਵੀ ਤਾਂ ਹੈ ਕਿ ਅਸੀਂ ਉਹਨੂੰ ਸਹੀ ਕਰ ਲਈ। ਅਸੀਂ ਵੀ 2 ਨੰਬਰ ਹੀ ਛੱਡ ਕੇ 1 ਨੰਬਰ ਵਾਲੇ ਪਾਸੇ ਆਈਏ। ਅੱਲਾ ਕੋ ਮੰਗ ਲਈ ਗੱਲਾਂ, ਹਲਾਲ ਦੇ ਦੇ, ਅੱਲਾ ਦੇ ਨਬੀ ਦੀ ਉਮਤ ਆ, ਹਲਾਲ ਮੰਗ ਹੀ ਲਈ ਅਸੀਂ ਕਿ ਅੱਲਾ ਸਾਨੂੰ ਹਲਾਲ ਦੇ ਦੇਗਾ। ਮੇਰਾ ਈਮਾਨ ਹੈ ਅਲਹਮਦੁਲਿਲਾ। ਇਹ ਬਾਜ਼ਾਰ ਦੇ ਸਭ ਤੋਂ ਪੁਰਾਣੇ ਤਾਜਰ ਨੇ, 70 ਸਾਲ ਹੋ ਗਏ ਨੇ ਇਸ ਬਾਜ਼ਾਰ ਦੇ ਅੰਦਰ। ਬਾਜ਼ਾਰ ਦੇ ਸਰਪ੍ਰਸਤੀ ਵਾਲਾ ਨੇ ਚਾਚਾ ਜੀ ਨਿਸਾਰ ਸਾਹਿਬ, ਇਹ ਦੇਖੋ ਜਿਨ੍ਹਾਂ ਨੇ ਇਸ ਬਾਜ਼ਾਰ ਨੂੰ ਬਣਾਇਆ, ਇਹ ਉਹ ਘਰ है। 10 साल से वर्चुअल हो गए, लेकिन तरक्की तो चाइना ने की। क्या पाकिस्तान तरक्की नहीं कर सकता? पाकिस्तान के पास तो कुरान है, शऊर है, तंजीम है, तमीज़ है। हमारे पास क्या है? जब हम ये कहते थे ना मामा आपको क्या है, आप अपने अमाल को वेस्ट कर देते हैं। लिहाजा बेस पे जाए। बेस है बाप के कदमों से, बाप है, बाप ना होगा दरवाजा नहीं होगा। यू अंडरस्टैंड? जन्नत तो माँ है, दरवाजा नहीं होगा, वो चाबी नहीं होगी, की करोगे? अस्सलाम वालेकुम सर मैं आर्मी वाले दी बेगम हाँ। अगर आर्मी ना होवे सानू इंडिया जिंदा ना रहन दे। वो इन्ने सूबे ने साडा आसम मनीर जिंदाबाद, सिपा सलार जिंदाबाद, जिंदाबाद। मैं कहती हूँ एक आसम मनीर जैसा माँ 100 साल बाद बेटा पैदा करे, हाफिज़े कुरान। अच्छा, और जाके देखो मेरे कार तस्वीर आसम मनीर दी बहुत बड़ी लगी। मैं दिन रात अपने दुपट्टे नाल तस्वीर साफ करनी आ। पूरी कौम दा एक समझो के सिपा सलार है। और अच्छा ਜਿਹੜਾ ਨਾ ਮੈਂ ਕਹਿੰਦੀ ਆ ਕਿ ਆਰਮੀ ਵਾਲਾ ਜਰਨੈਲ ਅੱਛਾ, ਜਿਹਨੂੰ ਕਹਿੰਦੇ ਆ ਅੱਛਾ ਜਰਨੈਲ। ਤੁਸੀਂ ਕੀ ਸਮਝਦੇ ਹੋ ਪਾਕਿਸਤਾਨ ਦੇ ਹਾਲਾਤ ਹੁਣ ਬਿਹਤਰ ਹੋ ਜਾਣਗੇ? ਬਿਲਕੁਲ ਇਨਸ਼ਾਅੱਲਾ ਬਿਹਤਰ ਹੀ ਬਿਹਤਰ ਨੇ। ਕਿਉਂ ਨਹੀਂ ਬਿਹਤਰ? ਕਿਹੜਾ ਕਹਿੰਦਾ ਨਹੀਂ ਬਿਹਤਰ ਹੈ? ਪਰ ਜੋ ਨੂੰ ਆਦੀ ਹਕੂਮਤ ਆਈ ਹੈ
ਇਹ ਨਵਾਜ਼ ਸ਼ਰੀਫ ਦੀ ਹਕੂਮਤ ਆਈ ਹੈ ਸਾਰੇ ਬਹੁਤ ਜ਼ਿਆਦਾ ਬਿਹਤਰ ਹੋਇਆ। ਕੋਈ ਗੱਲ ਨਹੀਂ, ਥੜੇ ਛੜਿਆਂ ਦਾ ਕੋਈ ਮਸਲਾ ਨਹੀਂ ਟੈਨ ਦਾ, ਲੇਕਿਨ ਇਹ ਵੇਖ ਕੇ ਜਿਹੜਾ ਗਾਲੀ ਗਲੋਚ ਕਰਦਾ ਸੀ ਉਹਨੇ ਸਾਡੀ ਯੰਗ ਨਸਲ ਨੂੰ ਖਰਾਬ ਕੀਤਾ ਹੈ, ਬਹੁਤ ਜ਼ਿਆਦਾ ਖਰਾਬ ਕੀਤਾ ਹੈ। ਝੂਠ ਨਹੀਂ ਬੋਲਣਾ। ਜਿਹੜੇ ਬੱਚੇ ਸਨ ਉਹ ਵਾਲਿਆਂ ਦਾ ਸਾਰਾ ਇhtਰਾਮ ਨਹੀਂ ਕਰਦੇ। ਹੁਣ ਇਨਸ਼ਾਅੱਲਾ ਬੱਚੇ ਇhtਰਾਮ ਹੀ ਕਰਦੇ ਨੇ ਔਰ ਇਸ ਲੈਣ ਤੋਂ ਥੋੜਾ ਹਟ ਗਏ ਨੇ ਤੇ ਇਨਸ਼ਾਅੱਲਾ ਨਵਾਜ਼ ਮੇਰੀ ਦੁਆ ਹੈ ਮਰਜਨ ਨਵਾਜ਼ ਹੁੰਦੀ ਹੋਏਗੀ ਮੀਆਂ ਮੁਹੰਮਦ ਨਵਾਜ਼ ਸ਼ਰੀਫ ਇਨਸ਼ਾਅੱਲਾ। ਮੈਂ ਕਹਿੰਦੀ ਹਾਂ 5 ਸਾਲ ਪੂਰੇ ਹੋਣ ਤੋਂ ਬਾਅਦ 5 ਸਾਲ ਹੋਰ ਹਕੂਮਤ ਆਏ ਇਨਸ਼ਾਅੱਲਾ ਨਵਾਜ਼ ਸ਼ਰੀਫ ਦੀ। ਮੈਂ ਤੈਨੂੰ ਵੀ ਦੁਆ ਦੇਣੀ ਹੈ, ਸਾਰੇ ਮੀਡੀਆ ਵਾਲਿਆਂ ਨੂੰ ਦੁਆ ਦੇਣੀ ਹੈ ਇਨਸ਼ਾਅੱਲਾ। ਫਿਰ ਮੀਆਂ ਆਰਮੀ ਚ ਮੈਂ ਆਪਣੇ ਬੇਟੇ ਨੂੰ ਖੂਬ ਪੜ੍ਹਾ ਰਹੀ ਹਾਂ ਕਿ ਬੇਟਾ ਤੂੰ ਆਪਣੇ ਬਾਪ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਇਨਸ਼ਾਅੱਲਾ। सर की खा रहे हो? चावल चने खा रहे हैं जी। सर गुजरांवाला के खाबे बड़े मशहूर ने, की वजह? इतने खाना ले जवान अल्लाह ने बहुत दिते हैं। अच्छा, अल्हम्दुलिल्लाह। खाना भी चंगा होंदा गुजरांवाला? खाना भी अच्छा होता। की मशहूर की है गुजरांवाला च? इतों दे चिड़े बारबेक्यू टिक्के कबाब सारा मशहूर है, अच्छे पकते हैं। अच्छा हाँ जी, दाल चौल अच्छे पकते हैं, नान चने अच्छे पकते हैं। नान चने अच्छे ने, रात को की अच्छा मिलता गुजरांवाला? इंशाल्लाह सब कुछ खान पीन वाली अच्छी चीज़ां बनती हैं। इसे वजह तो पहलवाना का शहर है। आज भलवान तो हुण ते खाड़े मुक गए ने। अच्छा, हुण ते गद्दे दे भलवान ही रह गए ने बस। सर की वजह समझते हो कि पहलवान क्यों घट गए ने हुण? पहलवान वेखो ना जी, हुण महंगाई बड़ी है ਤੇ ਖਾਣ ਪੀਣਾ ਤੇ ਕੁਝ ਨਹੀਂ ਹੈਗਾ। ਬਦਾਮ ਕੌਣ ਖਾਏਗਾ 3000 ਰੁਪਏ ਕਿਲੋ ਲੈ ਕੇ? ਇਹ ਬਦਾਮਾਂ ਤੋਂ ਬਗੈਰ ਫਾਸਟ ਫੂਡ ਖਾ ਕੇ ਤਾਂ ਪਹਿਲਵਾਨ ਬੰਦੇ ਨਹੀਂ ਹੁੰਦੇ। ਨਹੀਂ ਹੁੰਦੇ ਨਹੀਂ। ਹਾਂਜੀ ਸਰ। ਮੈਂ ਜੀ ਹੁਣ ਤੇ ਦੁਨੀਆ 버ਗਰ ਖਾ ਕੇ ਪਹਿਲਵਾਨ ਹੈ। ਹਾਂ 버ਗਰ ਖਾ ਕੇ 버ਗਰ ਖਾ ਕੇ ਪਹਿਲਵਾਨ ਮੋਬਾਈਲ ਦੇ ਪਹਿਲਵਾਨ ਨੇ। ਸਰ ਤੁਸੀਂ ਕੀ ਸਮਝਦੇ ਹੋ? ਤੁਸੀਂ ਪੁਰਾਣਾ ਦੌਰ ਦੇਖਿਆ ਹੋਣਾ ਹੈ, ਦੇਖਿਆ। ਪਹਿਲਵਾਨੀ ਦਾ कैसा दौर ਸੀ ਗੁਜਰਾਂਵਾਲਾ? बहुत अच्छा थी, बहुत अच्छा थी। मेरे मामू साल पहलवान, अच्छा, अशोक हुसैन लोन अलमरूह मटू पहलवान, अच्छा, हैवी वेट लिफ्टर चैंपियन सन पाकिस्तान ਦੇ सही इंटरनेशनल चैंपियन। ਮੇਰੇ ਮਾਮੂ ਸਾਲ ਮੈਂ ਉਹਨਾਂ ਦਾ ਭਾਂਜਾ ਵਾਂ। ਅੱਛਾ, ਹੁਣ ਕੀ ਸਮਝਦੇ ਹੋ ਹੁਣ ਕਿਉਂ ਨਹੀਂ ਉਸ ਤਰ੍ਹਾਂ ਦੀ ਪਹਿਲਵਾਨੀ ਰਹਿ ਗਈ? ਹੁਣ ਉਸ ਤਰ੍ਹਾਂ ਦੀ ਪਹਿਲਵਾਨੀ ਚੀਜ਼ ਦੇ ਵਿੱਚ ਹੁਣ ਲੋਕਾਂ ਨੂੰ ਮਹਿੰਗਾਈ ਬਹੁਤ ਜ਼ਿਆਦਾ ਹੈ ਤੇ ਖਾਣ ਪੀਣ ਦਾ ਬੜਾ ਮਸਲਾ ਹੈ, ਜਿਹਦੀ ਵਜ੍ਹਾ ਤੋਂ ਲੋਕਾਂ ਦੀ ਜਿਹੜੀ ਬੱਚਿਆਂ ਦੀ ਤਵੱਜੋ ਜਿਹੜੀ ਪਹਿਲਵਾਨੀ ਵੱਲ ਬਹੁਤ ਘੱਟ ਹੈ। ਮੋਬਾਈਲ ਵੱਲ ਜ਼ਿਆਦਾ ਹੈ, ਮੋਟਰਸਾਈਕਲ ਵੱਲ ਜ਼ਿਆਦਾ ਹੈ, ਪਹਿਲਵਾਨੀ ਵੇਲੇ ਘੱਟ, ਪਹਿਲਵਾਨੀ ਵੱਲ ਘੱਟ ਹੈ। ਸਰ ਗੁਜਰਾਂਵਾਲਾ ਦੇ ਖਾਬੇ ਬੜੇ ਮਸ਼ਹੂਰ ਨੇ, ਤੁਸੀਂ ਤਾਂ ਆਪ ਵੀ ਬਣਾਦੇ ਹੋ? ਫਿਰ गुजरांवाला के खाबे इसलिए मशहूर ने कि हर चीज़ अल्हम्दुलिल्लाह अच्छी और प्रोवाइड मिलती है, ਖਾਲਸ ਮਿਲਦੀ ਹੈ ਤੇ ਤੁਹਾਡੀ ਸਭ ਤੋਂ ਮਸ਼ਹੂਰ ਚੀਜ਼ ਕਿਹੜੀ ਹੈ? सब तो मशहूर है कि दरदा है ते हलीम चावल ने। ਅੱਛਾ, ਹੋਰ ਗੁਜਰਾਂਵਾਲਾ 'ਚ ਕੀ ਮਸ਼ਹੂਰ ਹੈ ਖਾਣੇ? गुजरांवाले जो और चिड़े ने अजकल के मौसम के हिसाब नाल मछली जे बारबेक्यू जे हाँ जी जिंगर बर्गर वगैरह ਇਹ गुजरांवाला मशहूर है। ਅੱਛਾ ਸਰ, ਬਾਜ਼ਾਰ 'ਚ ਪਿਛਲੇ ਦਿਨਾਂ 'ਚ ਤੇਜ਼ਾਬਜ਼ਾਤ ਦੇ ਖਿਲਾਫ ਆਪਰੇਸ਼ਨ ਹੋਇਆ ਹੈ, ਕੀ ਸਮਝਦੇ ਹੋ ਉਸ ਤੋਂ ਬਾਅਦ ਕੀ ਤਬਦੀਲੀ ਆਈ ਬਾਜ਼ਾਰ 'ਚ? तब्दीली तो देखने च नज़र आती है, ठीक है, लेकिन गल है कि रश उस तरह ही है, क्यों बाइक बहुत ज़्यादा ने, इसलिए हर बंदा बाइक से होता है तो बाजार फिर रश होता क्योंकि यह बाजार ना बड़ा छोटा जिहा है और मेन बाजार भी है गुजरांवाला का। ये मेन बाजार है, इसलिए क्या है ना कि बाइक का दौर है तो बाइक की वजह ना फिर रश हो जाता है, इसलिए परेशानी बनती है। वरना तो तजावजा जी खत्म हुई है ना वो अलहमदुलिल्लाह ठीक है। रेडियां स्टाल वगैरह तो चुका देते हुए ने, ਤੁਸੀਂ ਸਮਝਦੇ ਹੋ ਕੰਮ ਠੀਕ ਹੈ? अलहमदुलिल्लाह ठीक है, वक्त के हिसाब नाल शुक्र अलहमदुलिल्लाह। वालेकुम अस्सलाम, मेरा उस्मान नाम है भाई। माशाल्लाह ਤੁਸੀਂ ਵੀ ਪਹਿਲਵਾਨ ਹੋ, ਪਹਿਲਵਾਨ ਦੇ ਸ਼ਹਿਰ ਚ ਜੀ। ਸਰ ਗੁਜਰਾਂਵਾਲਾ ਦੀ ਮਸ਼ਹੂਰ ਚੀਜ਼ ਕੀ? ਗੁਜਰਾਂਵਾਲਾ ਜੀ ਮਸ਼ਹੂਰ ਸਾਰਾ ਕੁਛ ਹੀ, ਖਾਣ ਪੀਣ ਮਸ਼ਹੂਰ ਹੈ ਇੱਥੇ ਜ਼ਿਆਦਾ ਜਿਹੜਾ ਜੇ ਤੇ ਜਾਂ ਇੱਥੇ ਕੀ ਨਾਮ ਹੈ ਭਵਾਨੀ ਮਸ਼ਹੂਰ ਹੈ ਜਿਹੜਾ ਜੇ। ਠੀਕ ਹੋ ਗਿਆ। ਤੇ ਇਹ ਦੱਸੋ ਸਾਰੇ ਗੁਜਰਾਂਵਾਲਾ ਚ ਮੁਕਾਮੀ ਮਸਾਇਲ ਕੀ? ਸਾਰੇ ਮਸਾਇਲ ਹੀ ਨੇ, ਬਾਹਰ ਨਿਕਲੋ ਹਨੋੜ ਦੇ ਉੱਤੇ ਤੁਹਾਨੂੰ ਸਾਰੇ ਮਸਾਇਲ ਹੀ ਨਜ਼ਰ ਆਣੇ। ਮਸਾਇਲ ਹੀ ਮਸਾਇਲ, ਹੋਰ ਮਸਾਇਲ ਹੀ ਮਸਾਇਲ ਨੇ ਇੱਥੇ, ਹੈਗੀ ਮਸਾਇਲ ਤੋਂ ਇਲਾਵਾ ਕੋਈ ਹੱਲ ਹੁੰਦਾ ਵੀ ਨਜ਼ਰ ਆ ਰਿਹਾ ਕੋਈ ਮਸਲਾ? ਬਸ ਇਸ ਤਰ੍ਹਾਂ ਹੀ ਹੈ, ਮਿਲੇ ਜੁਲੇ ਰੁਝਾਨਾਤ ਹੀ ਹੈ ਜਿਹੜਾ ਜੇ। ਤੁਹਾਨੂੰ ਕੀ ਮਸਾਇਲ ਹੈ ਇੱਥੇ ਬਾਜ਼ਾਰ 'ਚ? ਮਸਾਇਲ ਬਾਜ਼ਾਰ 'ਚ ਕੋਈ ਇੱਕ ਹੁੰਦੇ ਦਸੀ, ਇੱਕ ਤੇ ਸਾਡੇ ਮਸਾਇਲ ਬਾਜ਼ਾਰ ਦੇ ਸਭ ਤੋਂ ਵੱਡਾ ਮਸਲਾ ਜਿਹੜਾ ਜੇ ਇੱਥੇ ਕੀ ਨਾਮ ਲਾਈਟ ਬੜੀ ਜਾਂਦੀ ਸਾਡੇ ਬਾਜ਼ਾਰ ਦੀ ਜਿਹੜੀ। ਅੱਛਾ, ਹਾਂਜੀ, ਸਰਦੀਆਂ 'ਚ? ਸਰਦੀਆਂ 'ਚ ਹਫਤੇ ਦੇ 2 ਨਾਗੇ ਹੁੰਦੇ ਨੇ, ਫਿਰ ਕੀ ਨਾਮ ਬਿਨਾਂ ਦੱਸੇ ਜਦੋਂ ਮਰਜ਼ੀ ਲੈਣ ਲਾਏ ਜਾਂਦੇ ਜਿਹੜੇ ਨੇ। ਇਹ ਤੇ ਮਸਾਇਲ ਸਾਡਾ ਸਭ ਤੋਂ ਵੱਡਾ ਜਿਹੜਾ ਜੇ। ਤੇ ਪਿਛਲੇ ਦਿਨਾਂ 'ਚ ਇੱਥੇ ਆਪਰੇਸ਼ਨ ਵੀ ਹੋਇਆ ਬੜਾ ਫੋਰਸ। ਹਾਂਜੀ ਜੀ ਜੀ ਬਿਲਕੁਲ ਹੋਇਆ। ਹੋਣਾ ਚਾਹੀਦਾ ਸੀ ਆਪਰੇਸ਼ਨ? ਨਹੀਂ, ਉਹ ਹੋਣਾ ਚਾਹੀਦਾ ਸੀ ਜਿਹੜਾ ਜੀ, ਉਹ ਵੀ ਜ਼ਰੂਰੀ ਸੀ। ਜਿਹੜੀ ਲੋਕਾਂ ਨੇ ਕਾਫੀ ਨਜਾਇਜ਼ ਤਜਾਵਜ਼ਾਤ ਬਣਾਈਆਂ ਸੀ, ਉਹ ਬਹੁਤ ਅੱਛਾ ਹੋਇਆ ਉਹ ਵੀ ਫੈਸਲਾ ਜਿਹੜਾ ਜੇ। ਤੇ ਲੇਕਿਨ ਵਿੱਚ ਨਾ ਕੁਛ ਲੋਕਾਂ ਦਾ ਨੁਕਸਾਨ ਵੀ ਬੜਾ ਜ਼ਿਆਦਾ ਹੋਇਆ। ਰੋਜ਼ਗਾਰ, ਹਾਂਜੀ ਰੋਜ਼ਗਾਰ ਜਿਹੜਾ ਨਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਲੋਕਾਂ ਦਾ ਜਿਹੜਾ ਜੇ।
ਨਹੀਂ ਕੋਈ ਮੁਤਬਾਦਲ ਜਗ੍ਹਾ ਦਾ ਵੀ ਦੱਸਿਆ ਨਹੀਂ ਮੁਤਬਾਦਲ ਜਗ੍ਹਾ ਤੇ ਹਲੇ ਕੋਈ ਨਹੀਂ ਹੈ। GT ਰੋਡ ਤੇ ਉਹਨਾਂ ਨੇ ਆਪਰੇਸ਼ਨ ਕੀਤਾ ਜਿਹੜਾ ਜੇ ਅੱਛਾ ਗੁੰਮਦ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਥੋੜੀ ਬਹੁਤ ਜਗ੍ਹਾ ਦਿੱਤੀ, ਉਹਨਾਂ ਨੇ ਕੋਈ ਟੀਨ ਵਗੈਰਾ ਲਗਾ ਕੇ ਨਾ ਉੱਪਰ ਜਿਹੜਾ ਜੇ ਛੱਤਾਂ ਬਣਾ ਕੇ ਉਹਨਾਂ ਨੇ ਉਹਦੀਆਂ ਦਿੱਤੀਆਂ। ਘੁੰਮਣ ਨੇ ਅੱਛਾ ਵੀ ਇਕਦਾਮ ਕੀਤਾ ਜੇ, ਲੇਕਿਨ ਕਈ ਗਰੀਬ ਆਦਮੀ ਦਾ ਰੋਜ਼ਗਾਰ ਬਹੁਤ ਮੁੱਕ ਗਿਆ ਜਿਹੜਾ ਨੇ। ਉਹੀ ਤੁਹਾਨੂੰ ਦੱਸਿਆ ਨਾ ਕਿ ਇਹ ਦੇਖੋ ਨਾ ਤੁਹਾਡੇ ਸਾਹਮਣੇ ਲਾਈਟ ਚਲੇ ਗਈ ਜੇ, ਕੋਈ ਹੈ ਜੇ ਗੱਲ ਹੈ ਸੀ ਹੁਣ ਚਲੇ ਗਈ ਜੇ ਤੁਹਾਡੇ ਸਾਹਮਣੇ ਜਿੰਦਾ ਮਿਸਾਲ ਜੇ। ਸਰਦੀਆਂ ਦੀ ਲਾਈਟ ਚਲੀ ਗਈ ਇਹ ਲੋਕ ਜਿਹੜਾ ਜੇ ਪਿਆਰਾ ਪਾਕਿਸਤਾਨ ਹੈ, ਬਿੱਲ ਵਗੈਰਾ ਵੀ ਪਿਆਰਾ ਗੁਜਰਾਂ ਵਾਲਾ ਜੇ। ਉਹ ਅਸੀਂ ਕਿਹੜਾ ਘੁੰਮਦੇ, ਸਾਡੇ ਕੋਲ ਕੀ ਨਾਮ ਰਿਸ਼ਤੇਦਾਰ ਲੱਗਦੇ ਨੇ, ਸਾਨੂੰ ਬਹੁਤਾ ਬਿੱਲ ਭੇਜਦੇ ਨੇ ਇਹਨਾਂ ਨੂੰ, ਕਾਰੋਬਾਰ ਵੀ ਲੋਕਾਂ ਨੂੰ ਜਿਹੜੇ ਨੇ। ਅੱਛਾ ਹਾਂਜੀ ਸਾਨੂੰ ਤੇ ਟੈਕਸ ਹੀ ਬੜੇ ਲੱਗਦੇ ਨੇ ਭਾਜੀ ਇਹਦੇ 'ਚ। ਸਹੀ ਹਰ ਚੀਜ਼ ਦੇ ਤੇ ਟੈਕਸ ਹੋ ਗਿਆ, ਹਰ ਚੀਜ਼ ਦੇ ਟੈਕਸ ਹੈ, ਬਿੱਲਾਂ ਦੇ ਟੈਕਸ, ਉੱਤੇ ਟੈਕਸ ਜਿਹੜਾ ਜੇ ਕਰੀਬ ਤੁਹਾਡੇ ਸਾਹ ਲੈਣ ਦੇ ਵੀ ਟੈਕਸ ਲੱਗਦੇ ਨੇ ਜਿਹੜਾ। ਅੱਛਾ ਸਾਹ ਲੈਣ ਤੇ ਵੀ ਟੈਕਸ ਲੱਗ ਜਾਣਾ ਜਿਹੜਾ ਜੀ। ਸਰ ਤੁਸੀਂ ਕੀ ਸਮਝਦੇ ਹੋ, ਸਾਹ ਲੈਣ ਤੇ ਵੀ ਟੈਕਸ ਲੱਗਣਾ? ਨਹੀਂ ਅਸਲ 'ਚ ਨਾ ਦੇਖੋ ਜਿੰਨੀਆਂ ਅਗਰ ਗਵਰਨਮੈਂਟ ਟੈਕਸ ਲੈ ਰਹੀ ਹੈ ਜਾਂ ਜੋ ਵੀ ਮਾਮਲੇ ਉਹਦੇ ਮੁਤਬਾਦਲ ਕੋਈ ਚੀਜ਼ ਨਹੀਂ ਹੈ। ਹੁਣ ਪੈਰਾਫੋਰਸ ਦੀ ਤੁਸੀਂ ਗੱਲ ਕਰ ਦਿਓ ਨਾ, ਪੈਰਾਫੋਰਸ ਠੀਕ ਹੈ, ਅੱਛਾ ਹੈ, ਸ਼ੋਭਾ ਮਾੜਾ ਨਹੀਂ ਹੈ। ਉਹਨਾਂ ਨੇ ਨੁਕਸਾਨ ਵੀ ਲੋਕਾਂ ਦਾ ਬੜਾ ਕੀਤਾ। ਦੇਖੋ ਇੱਕ ਰੋਜ਼ਗਾਰ ਜਿਹੜਾ ਬੱਚੇ ਰੋਜ਼ਗਾਰ ਦੇ ਇਨਸਾਨ ਨੇ, ਕਮ ਆਮਦਨੀ ਵਾਲੇ ਨੇ, ਜਿਹੜਾ ਵਿਚਾਰਾ ਨੇ ਰੋਜ਼ ਕਮਾ ਕੇ ਲੈ ਕੇ ਜਾਣਾ ਤੇ ਰਾਤ ਨੂੰ ਜਾ ਕੇ ਖਾਣਾ, ਆਪਣੇ ਬੱਚਿਆਂ ਨੂੰ ਪਾਲਣਾ, ਉਹਨਾਂ ਨੂੰ ਇਹ ਲੋਕ ਬੈਠਣ ਵੀ ਨਹੀਂ ਦਿੰਦੇ, ਕਾਰੋਬਾਰ ਵੀ ਕਰਨ ਦਿੰਦੇ, ਤੇ ਫਿਰ ਨਾਲ ਬਦਤਮੀਜ਼ੀ ਵੀ ਵੀ ਕਰਦੇ ਨੇ। ਗੱਲ ਹੈ ਕਿ ਦੇਖੋ ਅਗਰ ਗਵਰਨਮੈਂਟ ਨੂੰ ਅਸੀਂ ਲੋਕ ਟੈਕਸਿਸ ਦੇ ਰਹੇ ਹਾਂ, ਅਸੀਂ ਉਹਨਾਂ ਦਾ ਤਾਵਨ ਕਰ ਰਹੇ ਹਾਂ, ਤੇ ਸਾਡੇ ਨਾਲ ਵੀ ਤਾਵਨ ਕਰਨਾ ਚਾਹੀਦਾ ਨਾ। ਸਾਡੇ ਨਾਲ ਵੀ ਉਹਨਾਂ ਨੂੰ ਭਰਪੂਰ ਤਾਵਨ ਕਰਨਾ ਚਾਹੀਦਾ, ਅੱਛੇ ਤਰੀਕੇ ਨਾਲ ਸਾਡੀਆਂ ਵੀ ਗੱਲਾਂ ਸੁਣਨੀਆਂ ਚਾਹੀਦੀਆਂ। ਲੇਕਿਨ ਉਹ ਮੁਤਬਾਦਲ ਕੋਈ ਚੀਜ਼ ਨਹੀਂ ਹੈ, ਕੋਈ ਤਾਵਨ ਨਹੀਂ ਕਰ ਰਹੇ, ਕੋਈ ਤਾਵਨ ਨਹੀਂ, ਕੋਈ ਕੁਛ ਨਹੀਂ ਹੈ। ਗੱਲ ਹੈ ਕਿ ਇਹ ਮਿਲਣ ਜੁਲਣ ਦੇ ਨਾਲ ਹੀ ਨਾ ਸਾਰਾ। ਪੈਰਾਫੋਰਸ ਬਣਨ ਦਾ ਕੋਈ ਫਾਇਦਾ ਵੀ ਹੋਇਆ ਵਾ? ਨਹੀਂ ਮੇਰਾ ਖਿਆਲ ਹੈ ਜ਼ਿਆਦਾ ਨੁਕਸਾਨ ਹੀ ਹੈ। ਮਾੜੇ ਬੰਦੇ ਨੂੰ ਨੁਕਸਾਨ ਹੋਇਆ, ਤਕੜੇ ਬੰਦੇ ਦਾ ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਕਿ ਨਹੀਂ, ਲੇਕਿਨ ਮਾੜੇ ਬੰਦੇ ਨੂੰ ਜ਼ਿਆਦਾ ਨੁਕਸਾਨ ਹੈ। अस्सलाम सर। वालेकुम सलाम जी। सर बाजार 'ਚ ਅਸੀਂ ਆਏ ਅੱਜ ਗੁਜਰਾਂਵਾਲਾ 'ਚ, ਇਹ ਦੱਸੋ ਇਸ ਬਾਜ਼ਾਰ 'ਚ ਮਸਾਇਲ ਕਿਸ ਤਰ੍ਹਾਂ ਦੇ ਨੇ? ਕੋਈ ਹੈ ਨੇ ਮਸਾਇਲ ਤੁਹਾਨੂੰ ਦਰਪੇਸ਼ ਹੈ ਨੇ? ਪਹਿਲਾਂ ਅਗਰ ਤੰਗ ਨਾ ਕਰਨ ਜਾਂ ਵੇਖੋ ਨਾ ਅੱਜ ਕੱਲ੍ਹ ਜ਼ਿਆਦਾ ਮਸਾਇਲ ਆਉਂਦੇ ਪਏ ਨੇ, ਇਹ ਜਿਹੜਾ ਬਾਹਰ ਲਏ ਨੇ, ਇਹ ਅਗਰ ਇਹਨਾਂ ਨੂੰ ਅਸੀਂ ਸਾਡੇ ਕੋਲ ਇੱਥੇ ਕਈ ਵਾਰੀ ਆਉਂਦੇ ਨੇ ਪੈਰਾਫੋਰਸ ਵਾਲੇ, ਅਸੀਂ ਉਹਨਾਂ ਨੂੰ ਕਹਿੰਦੇ ਸਾਨੂੰ ਦੇਖੋ ਜੀ ਇੱਕ ਲਾਈਨ ਲਗਾ ਦਿੱਤੀ ਜਾਏ, ਉੱਥੇ ਤੱਕ ਅਸੀਂ ਰਹੀਏ। ਹੁਣ ਦੇਖੋ ਜੀ ਪਹਿਲੇ ਇਹਨਾਂ ਨੇ ਕੁਝ ਵੀ ਨਹੀਂ ਆਖਿਆ, ਕਿੰਨਾ ਬਾਹਰ ਜਿਹੜੇ ਵਿਚਾਰਿਆਂ ਫੱਟੇ ਵਗੈਰਾ ਲਾ ਕੇ ਬੈਠੇ ਨੇ ਨਾ, ਇੱਕਦਮ ਆਉਂਦੇ ਨੇ, ਕਦੀ ਕਿਸੇ ਦੀ ਦੁਕਾਨ ਸੀਲ ਕਰ ਦਿੰਦੇ ਨੇ, ਕਦੀ ਕਿਸੇ ਨੂੰ ਜੁਰਮਾਨਾ ਕਰ ਛੱਡਦੇ ਨੇ, ਉਹਦੀ ਇੰਨੀ ਕਪੈਸਿਟੀ ਵੀ ਨਾ ਹੋਵੇ ਤੇ ਲੇਕਿਨ ਉਹਨੂੰ ਜੁਰਮਾਨਾ ਕਰ ਛੱਡਦੇ ਨੇ। ਇਹਨਾਂ ਨੂੰ ਕਿੰਨੀ ਵਾਰੀ ਆਖਿਆ ਕਿ ਇਹ ਸਾਨੂੰ ਸਿਰਫ ਇੱਕ ਲਾਈਨ ਦੇ ਦਿੱਤੀ ਜਾਏ, ਲੇਕਿਨ ਇਹ ਗੱਲ ਨਹੀਂ ਸੁਣਦੇ ਹੈਗੇ। ਇਹ ਇੱਕੋ ਹੀ ਗੱਲ ਕਰਦੇ ਨੇ, ਨਹੀਂ ਭਾਜੀ ਜੁਰਮਾਨਾ। ਹੁਣ ਕੱਲ੍ਹ ਦੁਕਾਨ ਸੀਲ ਕਰ ਗਏ ਸੀ, ਚਸ਼ਮੇ ਚੌਂਕ 'ਚ 2-3 ਦੁਕਾਨਾਂ ਸੀਲ ਕਰ ਗਏ, ਇਸੇ ਤਰ੍ਹਾਂ ਹੀ ਕਰਦੇ ਨੇ ਭਾਈ। ਯਾਨੀ ਕਿ ਤੁਸੀਂ ਅੰਦਰ ਵੀ ਬੈਠੇ ਹੋ ਫਿਰ ਵੀ ਆ ਕੇ ਤੰਗ ਕਰਦੇ ਨੇ ਤੁਹਾਨੂੰ? ਨਹੀਂ ਦੇਖੋ ਮਤਲਬ ਐਸੇ ਐਂਗਲ ਤੋਂ ਅੰਦਰ ਹੋਈਏ ਫਿਰ ਨਹੀਂ ਕਰਦੇ, ਗਲਤ ਗੱਲ ਨਹੀਂ ਕਰਾਂਗੇ। ਥੋੜਾ ਬਹੁਤ ਬਾਹਰ ਹੋਵੋ ਨਾ ਤੇ ਫਿਰ ਹੀ ਤੰਗ ਕਰਦੇ ਨੇ, ਲੇਕਿਨ ਅਸੀਂ ਇਹਨੂੰ ਆਖਿਆ ਕਿ ਸਾਨੂੰ ਥੋੜਾ ਬਹੁਤ ਸਿਰ ਦੇਤਾ ਜਾਏ, ਇੱਕ ਲਿਮਟ ਦੇਤੀ ਜਾਏ ਕਿ ਇੱਥੇ ਤੱਕ ਰਹੋ, ਅਸੀਂ ਉਸ ਦੇ ਅੰਦਰ ਰਹਾਂਗੇ ਜ਼ਰੂਰ। ਅੱਛਾ ਸਰ, ਓਵਰਆਲ ਤੁਸੀਂ ਦੇਖ ਰਹੇ ਹੋ ਹੁਕੂਮਤ ਕੰਮ ਸ਼ਮ ਕਰਵਾ ਰਹੀ, ਡਿਵੈਲਪਮੈਂਟ ਦੇ ਵੀ ਪਿਛਲੇ ਦਿਨਾਂ ਚਲਾਨ ਹੋਏ ਨੇ, ਕੀ ਸਮਝਦੇ ਹੋ ਕਿ ਅੱਗੋਂ ਕੋਈ ਬਿਹਤਰੀ ਨਜ਼ਰ ਆਉਂਦੀ ਤੁਹਾਨੂੰ ਮਾਮਲਾ? ਉਹ ਭੈਣ ਕੀ ਗੱਲ ਕਰੀਏ, ਇੱਕ ਆਉਂਦਾ ਆਪ ਖਾਂਦਾ, ਪਿਛਲੇ ਨੂੰ ਗਾਲਾਂ ਕੱਢਦਾ, ਉਹ ਟੁਰ ਜਾਂਦਾ, ਅਗਲਾ ਆਉਂਦਾ ਆਪ ਖਾਂਦਾ, ਪਿਛਲੇ ਨੂੰ ਗਾਲਾਂ ਕੱਢਦਾ। ਇਹ ਜੀ 70 ਸਾਲ ਤੋਂ ਹੁੰਦੇ ਆ, ਕੋਈ ਬਿਹਤਰੀ ਤਾਂ ਨਜ਼ਰ ਨਹੀਂ ਆਉਂਦੀ? ਕੀ ਬਿਹਤਰੀ ਹੁੰਦੀ ਹੀ ਜੇ, ਮਾੜਾ ਵਿਚਾਰਾ ਬੜੇ ਹੀ ਜਾਣਦੇ ਆ ਜੇ। ਆਹੋ ਤਗੜੇ ਦੀ ਗੱਲ ਕਰੋ, ਜਿਹੜਾ ਅਰਬਾਂ ਦਾ ਉਹ ਅਰਬਾਂ 'ਚ ਜਾਣਦੇ, ਆਪਣੇ ਪੈਸੇ ਇਹਨਾਂ ਨੇ ਪੈਣ ਬਾਹਰ ਛੱਡੇ ਨੇ, ਇੱਧਰ ਉੱਧਰ ਰੱਖੇ ਨੇ। ਮਾੜਾ ਵਿਚਾਰਾ ਜਿਹਨੇ 2000 ਦਿਹਾੜੀ ਲਾਣੀ ਹੈ, 1500 ਦਿਹਾੜੀ ਲਾਣੀ, ਉਹਨੇ ਪੈਣ ਕੀ ਉੱਤੇ ਜਾਣਾ ਜੇ। ਇਹ ਤੋੜਦੇ ਪਏ ਹੋ ਹੁਣ, ਇਹ ਬਣਾਉਣ ਕਿਉਂ ਦਿੱਤੇ ਸੀ ਤੂੰ? ਹਾਂ ਮੈਂ ਹੁਣ ਇਹ ਤੇ ਥੜੀ ਬਣਾਵਾਂ ਨਾ ਤੇ ਪੈਣ ਕਮੇਟੀ ਵਾਲੇ ਆ ਜਾਂਦੇ ਨੇ ਖਰਚੇ ਮਰਚੇ ਵਾਸਤੇ। ਪੈਣੇ ਏਡੇ ਵੱਡੇ ਪਲਾਜ਼ੇ ਬਣੇ ਕਿੰਜ, ਇਹਨਾਂ ਦੀ ਮਰਜ਼ੀ ਨਾ ਬਣੇ, ਹੁਣ ਤੋੜਦੇ ਪਏ ਹੋ। ਪਹਿਲੇ ਤੁਸੀਂ ਬਣਾਉਣ ਦੇ ਖਾਦਾ, ਹੁਣ ਤੁਸੀਂ ਤੋੜਨ ਦਾ ਖਾਂਦਾ। ਇਹ ਨਹੀਂ ਪੈਣ ਤਰੀਕਾ ਹੈਗਾ, ਭਾਵੇਂ ਨੂਨ ਲੀਗ ਹੈ, ਭਾਵੇਂ PTI ਹੈ, ਭਾਵੇਂ ਮਤਲਬ ਉਹ ਜ਼ਰਦਾਰੀ ਜੇ। ਭੈਣ ਇਹ ਕੋਈ ਤਰੀਕਾ ਕਾਰ ਨਹੀਂ ਹੈਗਾ। ਕੋਈ ਵੀ ਅਵਾਮੀ ਹੁਕਮਰਾਨ ਨਹੀਂ ਨਜ਼ਰ ਆਉਂਦਾ ਤੁਹਾਨੂੰ? ਕਿਹੜਾ ਭੈਣ ਹੋਰ ਕਿਹੜਾ ਜੇ? ਸਾਨੂੰ ਦੇਣਾ ਤੋਂ ਸਾਡਾ ਦਿਲ ਨਹੀਂ ਕਰਦਾ ਕੋਠੀਆਂ 'ਚ ਬਹਿਣ ਨੂੰ, ਇਹ ਵੱਡੀਆਂ ਕਾਰਾਂ 'ਚ ਬਹਿਣ ਨੂੰ, ਸਾਨੂੰ ਵੀ ਦਿਓ। ਆਪ ਭੈਣ ਬਾਹਰ ਜਾਂਦੇ ਨੇ ਫ੍ਰੀ, ਸਾਡੇ ਵਰਗੇ ਨੂੰ ਇੰਗਲੈਂਡ ਦਾ ਵੀਜ਼ਾ, ਅਮਰੀਕਾ ਦਾ ਵੀਜ਼ਾ ਸੋਚ ਵੀ ਨਹੀਂ ਸਕਦੇ, ਤੇ ਭੈਣ ਫ੍ਰੀ ਜਾਂਦੇ ਨੇ। ਭੈਣ ਸਾਡਾ ਦਿਲ ਨਹੀਂ ਕਰਦਾ ਸਾਨੂੰ ਵੀ 2 ਦਿਨ ਵਾਸਤੇ ਵਜ਼ੀਰ ਆਜ਼ਮ ਬਣਾਓ, ਅਸੀਂ ਵੀ ਕੋਈ ਖਾ ਪੀ ਲਈਏ, ਅਸੀਂ ਵੀ ਕੋਈ ਕੋਠੀਆਂ ਬਣਾ ਲਈਏ। ਤੁਹਾਨੂੰ 2 ਦਿਨ ਵਾਸਤੇ ਵਜ਼ੀਰ ਆਜ਼ਮ ਬਣਾ ਦਿੱਤਾ ਜਾਏ, ਤੁਸੀਂ ਕੀ ਕਰੋਗੇ? ਭੈਣ ਉੱਤੋਂ ਸ਼ੁਰੂ ਕਰੀਏ। ਅੱਛਾ, ਥੱਲੋਂ ਨਹੀਂ ਸ਼ੁਰੂ ਕਰੋ, ਉੱਤੋਂ ਸ਼ੁਰੂ ਕਰੋ। ਥੱਲੋਂ ਨਹੀਂ, ਮਾੜੇ ਬੰਦੇ ਨੂੰ ਮਾਰ ਕੇ ਕੀ ਫਾਇਦਾ? ਉੱਤੋਂ ਫੜੋ ਭੈਣ, ਸਾਨੂੰ ਤੁਸੀਂ ਟੈਕਸ ਦਿਓ, ਫਲਾਨ ਦਿਓ, ਇਹ ਕਰੋ। ਆਪ ਕੀ ਕਰਦੇ ਹੋ? ਸਰ ਤੁਹਾਨੂੰ ਵੀ ਆ ਕੇ ਪੈਰਾਫੋਰਸ ਵਾਲੇ ਉਠਾਉਂਦੇ? ਹਾਂਜੀ ਭਾਈ, ਜਦੋਂ ਆਉਂਦੇ ਨੇ ਤੇ ਫਿਰ ਚੁੱਕ ਕੇ ਸਾਰਾ ਕੁਝ ਅੰਦਰ ਰੱਖਣਾ ਪੈਂਦਾ, ਹਰ ਚੀਜ਼ ਸੰਭਾਲਣਾ ਪੈਂਦਾ। ਦੁਕਾਨ ਵੀ ਹੈ ਛੋਟੀ ਜਿਹੀ? ਦੁਕਾਨ ਤੇ ਹੈ ਪਰ ਗਾਹਕ ਨਹੀਂ ਫਿਰ ਅੰਦਰ ਆਂਦਾ ਹੈ। ਤੇ ਗਾਹਕ ਨੂੰ ਭਾਈ ਬਾਹਰ ਵਹਾਉਣਾ ਪੈਂਦੀਆਂ ਚੀਜ਼ਾਂ, ਫਿਰ ਉਸ ਤੋਂ ਬਾਅਦ ਗਾਹਕ ਅੰਦਰ ਆਂਦਾ, ਉਸ ਤੋਂ ਇਲਾਵਾ ਨਹੀਂ ਆਂਦਾ। ਦੁਕਾਨ ਤਾਂ ਛੋਟੀ ਜੀ, ਲੇਕਿਨ ਮੇਨ ਬਾਜ਼ਾਰ 'ਚ ਕਿਰਾਇਆ ਕਿੰਨਾ ਹੁੰਦਾ?
बस किराया कुछ ना पूछो, किराया बड़ा ज़्यादा 20,000 रुपया किराया है माशाल्लाह। ਜਗ੍ਹਾ ਵੈਸੇ ਕਿੰਨੀ ਕੁ ਹੈ? जगह है भी 1.5 फुट जगह है भी। 1.5 ਫੁੱਟ ਜਗ੍ਹਾ। ਪੈਰਾ ਫੋਰਸ ਵਾਲਿਆਂ ਨੂੰ ਕਿਹਾ ਨਹੀਂ ਕਿ ਦੇਖੋ ਤੁਸੀਂ ਮੇਰੇ ਕੋਲ ਤਾਂ ਅੰਦਰ ਕੋਈ ਬੰਦਾ ਵੀ ਨਹੀਂ ਵੜ ਸਕਦਾ, ਮੈਨੂੰ ਤਾਂ ਥੋੜੀ ਜਿਹਾ ਦੂਰ ਚ ਆਂਦੇ ਹੋ ਬਾਹਰ। ਮੈਂ ਤੇ ਕੀ ਕਹਾਂ ਉਹਨਾਂ ਨੂੰ, ਉਹ ਕਹਿੰਦੇ ਨੇ ਜੀ ਤੁਹਾਨੂੰ ਜਿਹੜੀ ਜਗ੍ਹਾ ਦੇ ਦੇਣਾ ਸ਼ਟਰ ਦੇ ਅੰਦਰ ਹੀ ਰੱਖਣਾ, ਬਾਹਰ ਨਹੀਂ ਰੱਖਣਾ ਹੈ। ਜਦੋਂ ਪੈਰਾ ਫੋਰਸ ਵਾਲੇ ਆਉਂਦੇ ਨੇ ਉਦੋਂ ਕੀ ਕਰਦੇ? ਫਿਰ ਆ ਕਾਊਂਟਰ ਚੁੱਕ ਕੇ ਅੰਦਰ ਰੱਖ ਦੇਈਦਾ ਦੁਕਾਨ ਦੇ ਅੰਦਰ। ਬਸ ਫਿਰ ਉਸ ਤੋਂ ਬਾਅਦ ਜਿਹੜਾ ਨਾ ਇੰਤਜ਼ਾਰ ਕਰਦੇ ਹੋ ਕਿ ਇੰਤਜ਼ਾਰ ਕਿਦੋਂ ਕਰਨਾ, ਜਾਣਗੇ। ਫਿਰ ਉਸ ਤੋਂ ਬਾਅਦ ਜਾਈਦਾ ਲੇਕਿਨ ਲਗਾਈਦਾ। ਤੁਹਾਡਾ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਤੁਹਾਡਾ ਤੇ ਕਿ ਜੈਨੂਇਨ ਮਸਲਾ ਹੈ, ਤੁਹਾਡੇ ਨਾਲ ਤਾਂ ਕੁਝ ਨਾ ਕੁਝ ਉਹਨਾਂ ਦਾ ਬਸ ਅੱਲਾਹ ਦਾ ਸ਼ੁਕਰ ਇੰਨਾ ਕੁ ਤੇ ਦੇ ਦੇਣ ਜਿੰਨੀ ਹਦੂਦ ਹੈ ਵੇ, ਇੰਨੀ ਕੁ ਤੇ ਹੋਣੀ ਚਾਹੀਦੀ ਹੈ ਨਾ, ਕਮ ਸੇ ਕਮ 1.5 ਫੁੱਟ ਹੋਣੀ ਚਾਹੀਦੀ ਹੈ ਜਗ੍ਹਾ ਕਮ ਸੇ ਕਮ ਕੇ ਪਤਾ ਮਾੜਾ ਬੰਦਾ ਜਿਹੜਾ ਨਾ ਰਿਜ਼ਕ ਤੇ ਕਮਾ ਲੈਣਾ ਆਪਣਾ। ਉਸ ਤੋਂ ਬਿਹਤਰ ਇਹੀ ਹੱਲ ਹੈ ਕਿ ਜਿੰਨੀ ਹੈ ਥੱਲੇ ਵਗੈਰਾ ਨਹੀਂ ਆਵਾਂਗੇ ਅਸੀਂ, ਆਪਣੀ ਜਿਹੜੀ ਮੇਨ ਹਦੂਦ ਹੈ ਉਨੀ ਦੇ ਦਿੱਤੀ ਜਾਏ, ਬਹੁਤ ਹੈ ਸਾਡੇ ਵਾਸਤੇ। ਇਹ ਜਦੋਂ ਚੁੱਕਿਆ ਜਾਂਦਾ ਨਾ ਫਿਰ ਸਾਡਾ ਕੰਮ ਬਿਲਕੁਲ ਠੱਪ ਹੋ ਜਾਂਦਾ, ਖਤਮ, ਜ਼ੀਰੋ, ਟਾਟਾ ਬਾਏ ਬਾਏ। ਕੀ ਸਮਝਦੇ ਹੋ ਕੋਈ ਆਵਾਮ ਦਾ ਫਾਇਦਾ ਵੀ ਹੋਇਆ ਪੈਰਾ ਫੋਰਸ ਦਾ? ਆਵਾਮ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਹੈ, ਆਵਾਮ ਨੂੰ ਤੇ ਬਸ ਨੁਕਸਾਨ ਹੀ ਪਹੁੰਚ ਰਿਹਾ। ਕਾਰੋਬਾਰੀ ਹਾਲਾਤ ਬਿਲਕੁਲ ਟਫ ਹੋ ਗਏ ਨੇ, ਖਤਮ ਹੋ ਗਏ ਨੇ ਬਿਲਕੁਲ। ਸਰ ਤੁਸੀਂ ਆਪਣੀ ਦੁਕਾਨ ਵਿਖਾ ਕੇ ਸਾਡੇ ਕੈਮਰਾਮੈਨ ਨੂੰ ਤੇ ਅਪੀਲ ਕਰ ਦਿਓ ਕਿ ਸਰ ਤੁਹਾਨੂੰ ਤੱਕ ਸਾਡੇ ਮੈਨੂੰ ਇੰਨਾ ਕੁ ਦੇ ਦਿਓ ਜਗ੍ਹਾ ਥੋੜੀ ਸਾਰੀ, ਜਿਹੜਾ ਮੈਂ ਲਾ ਲਵਾਂ ਅੱਡਾ। ਤੁਹਾਡੀ ਮਿਹਰਬਾਨੀ, ਬਹੁਤ ਸ਼ੁਕਰੀਆ ਗਵਰਨਮੈਂਟ ਨੂੰ ਮੇਰੇ ਵੱਲੋਂ। ਅਸਲਾਮ ਅਲੈਕੁਮ। ਪੈਰਾ ਫੋਰਸ ਜਿਹੜੇ ਕੰਮ ਕਰ ਰਹੀ ਹੈ ਠੀਕ ਹੈ? ਤੋਬਾ ਬੜਾ ਭੈੜਾ ਹਾਲ ਹੈ, ਅੱਲਾ ਮਾਫ ਕਰੇ। ਉਹ ਬੜਾ ਤੰਗ ਕਰਦੇ ਜੇ, ਬੜਾ ਜ਼ੁਲਮ ਕਰਦੇ ਨੇ, ਠੀਕ ਹੈ। ਦਿਲ ਕਰੇ ਤੇ ਆਣ ਤੇ ਇਧਰ ਘੰਟਾ ਖਲੋ ਜਾਂਦੇ ਨੇ, ਨਾ ਆਣ ਤੇ ਰਾਤ ਨੂੰ ਆਈ ਜਾਣ, ਕਦੀ ਦਿਨੇ ਆਈ ਜਾਣ, ਇਹਨਾਂ ਦਾ ਕੋਈ ਭਰੋਸਾ ਨਹੀਂ ਹੈ, ਜਦੋਂ ਮਰਜ਼ੀ ਆ ਜਾਣ। ਅੱਛਾ ਵੈਸੇ ਮੁਕਾਮੀ ਤਾਜਰ ਵਿਚਾਰੇ ਹੁਣ ਬੈਠੇ ਨੇ, ਉਹ ਜਿਵੇਂ ਕਹਿੰਦੇ ਨਹੀਂ ਪੈ ਗਿਆ ਛਾਪਾ ਹੁਣ ਹੋ ਜਾਵੇ, ਪੈਰਾ ਫੋਰਸ ਵਾਲੇ ਵੜਨ ਬਾਜ਼ਾਰ 'ਚ ਤੇ ਇਹੀ ਸੂਰਤ ਹਾਲ ਹੁੰਦੀ। ਹਾਂਜੀ ਕੋਈ ਸ਼ੱਕ ਨਹੀਂ। ਕਿਸੇ ਨੂੰ ਬਖਸ਼ਦੇ ਵੀ ਨਹੀਂ ਜਾਂ ਗੱਲਬਾਤ ਨਹੀਂ ਸੁਣਦੇ ਨੇ ਕਿ ਬਖਸ਼ਣਾ ਕਿਸੇ ਨੂੰ ਨਹੀਂ ਇਹਨਾਂ ਨੇ। ਜਿਨ੍ਹਾਂ ਦੇ ਸਟਾਲ ਅੱਗੇ ਹੋਣ ਉਹਨਾਂ ਨੂੰ ਛੇੜਦੇ ਨੇ, ਬਾਕੀਆਂ ਨੂੰ ਤਾਂ ਕੁਝ ਨਹੀਂ ਸਾਰੇ। ਹੁਣ ਮਿਸਾਲ ਤੌਰ ਤੇ ਨਾ ਹੁਣ ਭਾਈ ਦਾ ਫੱਟਾ ਲੱਗਾ ਹੋਵੇ ਨਾ, ਮਿਸਾਲ ਤੌਰ ਤੇ ਹੁਣ ਭਾਈ ਨੇ ਉੱਤੇ ਘੜ ਕੇ ਲਗਾਇਆ ਹੋਵੇ, ਠੀਕ ਹੈ। ਇਹਨਾਂ ਨੇ ਆਣਾ, ਇਹਨਾਂ ਨੇ ਵੇਖਣਾ, ਇਹਨਾਂ ਨੇ ਕਹਿਣਾ ਇਹਨੂੰ ਚੁੱਕ ਕੇ ਭਾਵੇਂ ਅੰਦਰ ਵਾੜ ਲੈ ਜਾਂ ਅੱਗੇ ਪਿੱਛੇ ਕੱਢ ਲੈ, ਠੀਕ ਹੈ। ਇਹਦੀ ਮਾਫੀ ਵੀ ਨਹੀਂ ਦੇਣੀ ਹੈ ਉਹਨਾਂ ਨੇ, ਠੀਕ ਹੈ। ਮਿਸਾਲ ਤੌਰ ਤੇ ਬਾਹਰ ਕੋਈ ਬੂਹੇ ਦੇ ਅੱਗੇ ਕੋਈ ਛਾਪੜ ਵੀ ਪਏ ਆ ਨਾ, ਉਹਨਾਂ ਨੇ ਕਹਿਣਾ ਇਹਨਾਂ ਨੂੰ ਚੁੱਕੋ, ਠੀਕ ਹੈ। ਤੁਹਾਡੀ ਡਿਸਪਲੇ ਨਹੀਂ ਵੈਸੇ ਇਹ ਤਾਂ ਕੰਮ ਠੀਕ ਹੈ, ਕੋਈ ਸਫਾਈ ਹੋਣੀ ਚਾਹੀਦੀ, ਛਾਪੜ ਚੋਪਰ ਚੁੱਕ ਕੇ ਅੰਦਰ ਸਫਾਈ ਹੁਣ ਛਾਪੜਾਂ ਦੀ ਹੋਣੀ ਚਾਹੀਦੀ, ਬੰਦਿਆਂ ਦੀ ਤਾਂ ਨਾ ਹੋਣੀ ਚਾਹੀਦੀ। ਅੱਛਾ ਭਾਈ ਸਾਹਿਬ ਇਹ ਬਾਜ਼ਾਰ ਗੁਜਰਾਂਵਾਲਾ 'ਚ ਅਸੀਂ ਮੇਨ ਬਾਜ਼ਾਰ 'ਚ ਆਏ ਹਾਂ, ਇੱਥੇ ਤਾਜਰਾਂ ਨੂੰ ਕਿਹੜੇ ਮਸਾਇਲ ਨੇ? ਤਾਜਰਾਂ ਨੂੰ ਇਹ ਮਸਾਇਲ ਜਨਾਬ, ਜਿਹੜਾ ਕੋਈ ਇੰਨੀ ਕੋਈ ਚੀਜ਼ ਬਾਹਰ ਲਾਉਂਦਾ ਨਾ, ਉਹ ਗੁੱਜਰ ਹੁੰਦਾ ਜੇ, ਉਹ ਜਨਾਬ 15,000 ਰੁਪਈਆ ਲੈ ਕੇ ਦੁਕਾਨਾਂ ਝੂਠਿਆਂ ਕੇ ਸੀਲ ਕਰ ਦੇਗਾ। ਉਹ ਬਾਅਦ ਹੀ ਬੰਦਾ ਕੱਲ ਆਇਆ, 3 ਦੁਕਾਨਾਂ ਬੰਦ ਕੀਤੀਆਂ ਉਹਨਾਂ ਨੇ, 3 ਬੰਦ ਕਰਕੇ ਜਨਾਬ ਉਹਨਾਂ ਕੋਲ 15 ਲੈ ਬੋਝੀ ਪਾ ਕੇ ਉਹ ਗਿਆ। ਜੁਰਮਾਨਾ ਕੋਈ ਜੁਰਮਾਨਾ ਨਹੀਂ, ਆਪਣੀ ਜੇਬ ਵਿੱਚ ਪਾਉਂਦਾ, ਉਹ ਕਾਗਜ਼ ਆਪਣੇ ਕੋਲ ਹੀ ਨਹੀਂ ਹੁੰਦੇ ਕੋਲ, ਕੋਈ ਗਵਰਨਮੈਂਟ ਦਾ ਨਹੀਂ ਮਸਲਾ, ਕੋਈ ਗੱਲਬਾਤ ਨਹੀਂ ਹੈਗੀ। ਤਾਜਰ ਸਾਰੇ ਪੇਟ ਦੇ ਪੇਟ ਮਾਰੋ ਜੀ, ਆਣ ਕੇ ਬਦਮਾਸ਼ੀ ਪਾਉਂਦਾ। ਅੱਛਾ ਮੁਕਾਮੀ ਜਿਹੜੀ ਤਾਜਰਾਂ ਦੀ ਤਨਜ਼ੀਮ ਹੈ ਉਹ ਵੀ ਕੋਈ ਬਾਤ ਚੁੱਕ ਰਹੀ ਤਾਜਰਾਂ? ਉਹ ਲੰਦਨ ਛੂ ਵਾਲੇ ਨੇ ਤਾਜਰ, ਐਸੇ ਸਦਰ ਨੇ ਬਾਜ਼ਾਰ ਤੇ, ਕੋਈ ਵਸੀਮ ਹੈ ਉਹ ਸਦਰ ਨੇ, ਗੱਲਬਾਤ ਹੀ ਕੋਈ ਵੀ ਨਹੀਂ ਸੁਣਦਾ ਹੈਗਾ। ਉਹ ਵੀ ਨਹੀਂ ਤੁਹਾਡੀ ਆਵਾਜ਼ ਨਾ ਨਾ ਕੋਈ ਨਹੀਂ, ਉਹ ਆਵਾਜ਼ ਬੂਝ ਉਹ ਤੋਂ ਜਿਕਨ ਉਹ ਆਪ ਹੀ ਰਲੇ ਰੋਲੇ ਨੇ ਸਾਰੇ, ਕੀ ਕਰੇ ਕਿਸੇ ਕੋਈ ਕਹਿ ਸਕਦਾ ਕਿਸੇ ਨੇ ਕੋਈ? ਬਸ ਉਹ ਆਉਂਦਾ, ਉਹ ਮਾੜਿਆਂ ਬੰਦਿਆਂ ਨੂੰ 15,000 ਰੁਪਈਆ 3 ਵਾਰੀ ਉਹ ਵਿਚਾਰੇ ਦਾ ਚਲਾਨ ਹੋ ਗਿਆ ਕਰ ਦਿੱਤਾ, ਸਿਰਫ ਇੰਨੀ ਕੋਈ ਜਾਲੀ ਬਾਹਰ ਕੱਢੀ ਹੈ। ਬਜ਼ੁਰਗੋ ਕੀ ਸਮਝਦੇ ਹੋ ਕਿ ਹੁਣ ਜਿਹੜਾ ਦੌਰ ਆ ਗਿਆ ਕਿਸ ਤਰ੍ਹਾਂ ਦੌਰ ਤਾਂ ਬਹੁਤ ਗੰਦਾ ਹੈ ਜੀ, ਦੌਰ ਤਾਂ ਬਹੁਤ ਗੰਦਾ ਹੋ ਗਿਆ ਨਾ ਜੀ, ਕਦੀ ਵੀ ਨਹੀਂ ਅਸੀਂ ਸਾਮ ਅਯੂਬ ਦਾ ਦੌਰ ਵੇਖਿਆ, ਹਾਂਜੀ ਜ਼ਿਆਦਾ ਵੇਖਿਆ, ਸਾਰਿਆਂ ਨੇ ਵੇਖਿਆ ਦਿਆ, ਕੋਈ ਗੱਲ ਨਹੀਂ ਸੀ। 80 ਰੁਪਏ ਤੋਲਾ ਸੋਨਾ ਹੁੰਦਾ ਸੀ 65 ਦੇ ਵਿੱਚ। ਤੁਹਾਡੇ ਕੋਲ ਕੋਈ ਪੁੱਛੇ ਆ ਕੇ ਸਭ ਤੋਂ ਅੱਛਾ ਦੌਰ ਕਿਹੜਾ? ਅਯੂਬ ਖਾਨ ਦਾ ਬਾਤ ਹੈ, ਅਯੂਬ ਖਾਨ ਜੀ ਉਹਦੇ ਕੰਟਰੋਲ ਸੀ, ਜ਼ਿਆਦਾ ਦੌਰ ਆ ਨੇ 11 ਸਾਲ ਇੱਕ ਚੀਜ਼ ਰੁਪਈਆ ਨਹੀਂ ਵਧਣ ਦਿੱਤਾ ਕਿਸੇ ਦਾ। ਅੱਛਾ ਬਾਟਾ ਸਰਵਰਾਂ ਨੇ 1 ਰੁਪਈਆ ਜੁੱਤੀ ਵਧਾਈ ਸੀ, ਉਹਨਾਂ ਨੇ ਜਨਾਬ ਨਾਲ ਹੀ ਕਹਿ ਦਿੱਤਾ ਜੀ ਤੁਹਾਡੀ ਸੀਲ ਕਰ ਦਿਆਂਗਾ, ਉਸੇ ਰੇਟ ਉਸੇ ਤੇ ਆ ਗਿਆ ਸੀ। ਕੋਈ ਅੱਗੇ ਬਿਹਤਰੀਨ ਵੇਂਦੇ ਹੋ? ਨਹੀਂ ਕੋਈ ਹਾਲ ਨਹੀਂ, ਮੁਸ਼ਕਲ ਕੋਈ ਅੱਲਾ ਦਾ ਨੇਕ ਬੰਦਾ ਹੀ ਆਏਗਾ ਤੇ ਫੇਰ ਹੀ ਹੈ ਕੋਈ ਗੱਲਬਾਤ ਬਣ ਜਾਏ, ਨਹੀਂ ਤੇ ਕੋਈ ਗੱਲਬਾਤ ਨਹੀਂ। ਇਹਨਾਂ ਜੋ ਕੋਈ ਨੇਕ ਨਜ਼ਰ ਆਉਂਦਾ ਨਹੀਂ, ਇਹਨਾਂ ਹੀ ਕੋਈ ਨੇਕ ਨਹੀਂ। ਅੱਛਾ ਸਰ ਬਾਜ਼ਾਰ 'ਚ ਅਸੀਂ ਆਏ ਹਾਂ ਤੇ ਬਾਜ਼ਾਰ 'ਚ ਕਹਿ ਰਹੇ ਨੇ ਤਾਜਰਾਂ ਨੂੰ ਬੜੇ ਮਸਾਇਲ ਨੇ, ਤੁਸੀਂ ਕੀ ਸਮਝਦੇ ਕੋਈ ਮਸਾਇਲ ਹੈ ਨੇ ਤਾਜਰਾਂ ਨੂੰ? ਮਸਾਇਲ ਤੇ ਹੈ ਨੇ ਜ਼ਾਹਿਰ, ਜੋ ਪੈਰਾ ਫੋਰਸ ਦੀ ਵਜ੍ਹਾ ਨਾਲ ਮਸਾਇਲ ਤੇ ਹੈ ਹੀ ਨੇ। ਅੱਛਾ ਹਰ ਬੰਦਾ ਹੀ ਪੈਰਾ ਫੋਰਸ ਦੀ ਸ਼ਿਕਾਇਤ ਕਰ ਰਿਹਾ ਕਿ ਤੁਹਾਡੀ ਤੁਸੀਂ ਇਕੱਠੇ ਮਿਲ ਕੇ ਤਾਜਰਾਂ ਨੇ ਕੋਈ ਇੰਤਜ਼ਾਮੀਆ ਨਾਲ ਗੱਲ ਨਹੀਂ ਕੀਤੀ, ਕੋਈ ਆਪਣੇ ਮੁਤਾਲਬਾਤ ਨਹੀਂ ਰੱਖੇ? ਮੁਤਾਲਬਾਤ ਕੀ ਕਹਿ ਰਹੇ, ਕੋਈ ਹੁਕੂਮਤ ਸੁਣੇ ਤੇ ਫੇਰ ਨਾ, ਹੁਕੂਮਤ ਕੋ ਸੁਣੇ ਗੱਲ ਕਿਸੇ ਦੀ ਤਾਂ ਫੇਰ ਨਹੀਂ। ਤੁਸੀਂ ਹੁਕੂਮਤ ਤੱਕ ਕੋਈ ਆਪਣੀ ਆਵਾਜ਼ ਪਹੁੰਚਾਈ ਵੀ ਹੈ? ਆਵਾਜ਼ ਪਛਾਣ ਦਾ ਫਾਇਦਾ ਕੀ ਹੈ, ਜਦੋਂ ਕਿਸੇ ਆਵਾਜ਼ ਉਹਦੀ ਆਵਾਜ਼ ਨੂੰ ਦਬਾ ਦੇਣਾ ਤਾਂ ਫਾਇਦਾ। ਚਲੋ ਤੁਸੀਂ ਕੈਮਰੇ ਕੀ ਅੱਜ ਅਪੀਲ ਕਰਦੇ, ਸ਼ਾਇਦ ਤੁਹਾਡੀ ਸੁਣੀ ਜਾਵੇ। ਇਹ ਵੇਖੇ
ਆਵਾਮ ਜ਼ਾਹਰ ਛੋਟੀਆਂ ਛੋਟੀਆਂ ਸਾਡੀਆਂ ਦੁਕਾਨਾਂ ਨੇ, ਅਸੀਂ ਹੁਣ ਕੀ ਕਰੀਏ? ਹੁਣ ਅਸਾਂ ਕਿ ਥੋੜੀ ਕੋ ਅਸੀਂ ਸਾਡਾ ਚੁਬਾਰਾ, ਅਸੀਂ ਇੰਨੀ ਕੁ ਦੁਕਾਨ ਹੈ, ਅਸੀਂ ਚੁਬਾਰੇ ਤੇ ਇੰਨਾ ਕਿਰਾਇਆ ਵੀ ਦੇ ਰਹੇ ਹਾਂ ਤੇ ਉਹ ਛੱਡਦਾ ਹੀ ਹੈ। ਤੇ ਹੁਣ ਅਗਰ ਥੋੜੀ ਕੋ ਅਸੀਂ ਬਾਹਰ ਨਹੀਂ ਕੱਢਾਂਗੇ ਅਸੀਂ ਕੀ ਕਰਾਂਗੇ? ਉਹ ਇਹ ਵੀ ਨਹੀਂ ਆਂਦੇ ਨੇ, ਇਹ ਵੀ ਨਾ ਕੱਢੋ। ਅੱਛਾ ਸਰ, ਇੱਥੇ ਮੁਕਾਮੀ ਤੌਰ ਤੇ ਕੀ ਤਾਜਰਾਂ ਨੂੰ ਮਸਾਇਲ ਕੀ ਨੇ? ਤਾਜਰਾਂ ਨੂੰ ਇੱਥੇ ਸਭ ਤੋਂ ਅਹਿਮ ਮਸਾਇਲ ਨੇ ਜਿਹੜੇ ਉਹ ਟ੍ਰੈਫਿਕ ਦੇ ਨੇ। ਮੋਸਟ ਇੰਪੋਰਟੈਂਟ ਕਿ ਇੱਥੇ ਰਸ਼ ਇਸ ਕਦਰ ਹੋ ਜਾਂਦਾ ਹੈ ਕਿ ਰਾਹਗੀਰ, ਕਲਾਇੰਟ, ਕਸਟਮਰ, ਜਿਤਨੀ ਵੀ ਖਵਾਤੀਨ ਸਾਡੀਆਂ ਮਾਵਾਂ ਭੈਣਾਂ ਆਉਂਦੀਆਂ ਨੇ, ਉਹਨਾਂ ਨੂੰ ਗੁਜ਼ਰਨ ਵਿੱਚ ਬਹੁਤ ਜ਼ਿਆਦਾ ਦੁਸ਼ਵਾਰੀ ਹੁੰਦੀ ਹੈ। ਔਰ ਇਹ ਸਭ ਤੋਂ ਬੜਾ ਮੈਂ ਸਮਝਣਾ ਸਾਡੇ ਵਾਸਤੇ ਇਹ ਬਾਜ਼ਾਰ ਤੇ ਤਾਜਰਾਂ ਵਾਸਤੇ ਮੁਸ਼ਕਿਲਾਤ ਵੈਸੇ ਤਾਂ ਪੈਰਾਫੋਰ ਨੇ ਪਿਛਲੇ ਦਿਨਾਂ 'ਚ ਆਪਰੇਸ਼ਨ ਵਗੈਰਾ ਕੀਤਾ, ਸਟਾਲ ਵਗੈਰਾ ਚੁਕਾ ਦਿੱਤੇ ਨੇ, ਉਸ ਤੋਂ ਬਾਅਦ ਬਾਜ਼ਾਰ ਲੇਕਿਨ ਭਾਈ ਉਹਨਾਂ ਨੇ ਬੜੀ ਅੱਛੀ ਕਾਰਗਰਦਗੀ ਕਰ ਰਹੇ ਨੇ। ਉਹ ਜਾਂਦੇ ਨੇ ਨਾਲ ਹੀ ਫਿਰ ਉਹ ਦੁਬਾਰਾ ਆਪਣੀ ਸਿਚੁਏਸ਼ਨ ਤੇ ਆ ਜਾਂਦੇ ਨੇ, ਆਪਣੇ ਉਸ ਤਰ੍ਹਾਂ ਹੀ ਬਾਹਰ ਦੁਕਾਨਦਾਰੀਆਂ ਬਾਹਰ ਆ ਜਾਂਦੀਆਂ ਨੇ। ਜਦਕਿ ਅਲਹਮਦੁਲਿਲਾ ਸਾਰਿਆਂ ਕੋ ਆਪਣੀਆਂ 50-50 ਫੁੱਟ ਦੀਆਂ ਦੁਕਾਨਾਂ ਲੈਂਥੀ ਨੇ, लेकिन बाहर 3 फुट लगाना समझते हैं शायद ना कस्टमर रेशो ज़्यादा हो जाएगी। ये अपने अपने तकवे की बात इतने मैं कर सकना सिंपली। अच्छा सर, ये दसो कि गुजरांवाला जो सब तो मशहूर चीज़ गुजरांवाला अलहमदुलिल्ला खाने सारे बहुत फेमस ने और इतने तो लोग इंतहाई मुहब्बत वाले ने। जिस तरह कि हुण तुसीं आए हो, असीं तुहानूं कहांगे कि तुसीं साडे कोल खाना खा के जाओ, साडे वास्ते खुशकिस्मती होएगी है। मैं ਇਹ ਕਹਾਂਗਾ ਸਾਡੇ ਰਿਜ਼ਕ ਵਿੱਚ ਇਜ਼ਾਫਾ ਹੋਏਗਾ ਇਸ ਚੀਜ਼ ਨਾਲ। जिन्ने लोग मिले ने सारे माशाल्लाह मोहब्बत वाले ने। ਗੁਜਰਾਂਵਾਲਾ ਦੇ ਮੁਕਾਮੀ ਜਿਹੜੇ ਤਾਜਰ ਨੇ ਬਾਜ਼ਾਰ ਹੈ, ਕਿਉਂਕਿ ਮੇਨ ਬਾਜ਼ਾਰ ਹੈ, ਇੱਥੇ ਲੋਕ ਜਿਹੜੇ ਤਾਜਰ ਨੇ ਉਹਨਾਂ ਨੂੰ ਕਿਹੜੇ ਮਸਾਇਲ ਨੇ, ਕਿਸ ਕਿਸਮ ਦੇ इस वक्त मेन बना हुआ है ये वाला जो पैराफोर्स का। इन्होंने जो काम किया ना पैराफोर्स वाले ने, ये मतलब कह लो कि अच्छा काम है। लेकिन जो ऊपर छप्पर उतरवा रहे हैं ना, वो तो कस्टमर से जो ना वो गर्मी से बाहर नहीं खड़ा हो सकता, वो कस्टमर पे भज जाता है। गर्मी से बड़ी तंगी है, बड़ा सारा लॉस होया है। ताजर इकट्ठे होकर इंतजामिया ਨਾਲ ਗੱਲ क्यों नहीं करते? इनका कोई निजाम को मुतबादल तरीका क्यों नहीं कि जिथे दोवें देखो मेरी बात सुनो, हाँ जी एक बात सुनो, कसाई वाले गले बाजार सदर ने सारे ने मिलके बात से ट्राई की। अच्छा, ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਉਹ ਕਹਿੰਦੇ ਜੋ ਮਰਜ਼ੀ ਕਰ ਲਓ, ਅਸੀਂ ਬਸ ਆਪਣੀ ਮਰਜ਼ੀ ਕਰਨੀ। ਵੈਸੇ ਤਾਂ ਨੂਨ ਲੀਗ ਦਾ ਗਾੜ ਹੈ ਇੱਥੇ, ਫਿਰ ਖੁਰਮ ਨੂਨ ਲੀਗ ਵਜ੍ਹਾ ਦਸਤਗੀਰ ਸਾਹਿਬ ਵੀ ਹੈ ਨੇ, ਬਾਕੀ ਵਜ਼ਰਾ ਵੀ ਹੈ ਨੇ ਇੱਥੇ, ਤੇ ਕੀ ਉਹਨਾਂ ਤੱਕ ਵੀ ਤੁਸੀਂ ਕੋਈ ਆਵਾਜ਼ ਪਹੁੰਚਾਉਣ ਦੀ ਆਵਾਜ਼ ਪਹੁੰਚਾਈ ਹੈ ਮਾਸ਼ਾਅੱਲਾ ਸਾਡੇ ਜਿਹੜੇ ਬਾਜ਼ਾਰ ਸਦਰ ਨੇ ਆਪਣਾ। ਉਸ ਤੋਂ ਇਲਾਵਾ ਸਾਡੀ ਜਿਹੜੀ ਕਹਿ ਲਓ ਕਿ नहीं तो तो कोई मुस्बत रिस्पॉन्स मिले ना कोई गल बात। गुजरांवाला में हॉस्पिटल की बहुत ज़्यादा कमी है। जो जनरल हॉस्पिटल है, यूनिवर्सिटी वगैरह हो गई, ਇੱਥੇ ट्रेन चलानी, बस चलानी वो ठीक है, लेकिन मेन ਜਿਹੜੀਆਂ सहूलतां ने ना ਇੱਥੇ ਚਾਹੀਦਾ यूनिवर्सिटी की जरूरत है। मेन यूनिवर्सिटी होनी चाहिए, उस तो इलावा हॉस्पिटल होना चाहिए। ना हार्ट का बड़ा हॉस्पिटल है, ना मेन कोई वैसे तो सुनन चाह रहे कोई ऐलान वगैरह ਤਾਂ ਕੀਤਾ ਨਹੀਂ ਹਾਰਟ ਦੇ ਹਸਪੀਟਲ। ਮਰੀਮ ਨਵਾਜ਼ ਪਿੱਛੇ ਜੀ ਆਏ ਸਨ, ਲੇਕਿਨ ਉਹਨਾਂ ਨੇ ਬੱਸ ਦਾ ਚਲਾਉਣ ਦਾ ਗੱਖੜ ਤੋਂ ਲੈ ਕੇ ਮੋੜ ਇਮਨਾਬਾਦ ਜ਼ਿਆਦਾ ਜ਼ਰੂਰੀ ਜਿਹੜੀ ਹੈ ਇੱਥੇ ਮੇਨ ਜਿੰਨੇ ਵੀ ਬਾਈਪਾਸ ਨੇ ਮੇਨ ਹਸਪੀਟਲ ਹੋਣੇ ਚਾਹੀਦੇ ਨੇ, ਜਿਹਦੀ ਵਜ੍ਹਾ ਤੋਂ ਇੱਥੇ ਜ਼ਰਾ ਜੀ ਥੋੜੀ ਜੀ ਤਕਲੀਫ ਹੁੰਦੀ ਹੈ ਜੀ ਲਾਹੌਰ ਲਾਇਓ ਪਰ ਇੱਥੇ ਵੈਸੇ ਐਮਰਜੈਂਸੀ ਦੇ ਹਸਪੀਟਲ ਹੈ ਨਹੀਂ ਤੇ ਹੈ ਨਹੀਂ, ਲੇਕਿਨ ਗੁਜਰਾਂਵਾਲਾ ਐਡਾ ਵੱਡਾ ਇਲਾਕਾ ਹੈ, ਡਿਵੀਜ਼ਨ ਹੈ। ਮੇਨ ਇੱਥੇ ਜਿਹੜੀ ਦੋ ਚੀਜ਼ਾਂ ਦੀ ਕਮੀ ਹੈ, ਯੂਨੀਵਰਸਿਟੀ ਦੀ ਤੇ ਹਸਪੀਟਲ ਜਿਹੜੇ ਮੇਨ ਹੋਣੇ ਚਾਹੀਦੇ। ਅਗਰ ਇਹੋ ਜੀ ਕਰ ਦੇਣ ਤੇ ਬੜੀ ਮਿਹਰਬਾਨੀ ਹੋਵੇ। ਅੱਛਾ, ਸਰਕਾਰੀ ਜਿਹੜਾ ਵੱਡਾ ਹਸਪੀਟਲ ਇੱਥੇ ਉੱਥੇ ਦਿਲ ਦੇ ਡਾਕਟਰ ਨਹੀਂ ਬੈਠਾ ਆ ਹੈ, ਲੇਕਿਨ ਰਸ਼ ਬਹੁਤ ਜ਼ਿਆਦਾ ਹੈ, ਸਹੂਲਤਾਂ ਨਹੀਂ ਮਿਲਦੀਆਂ ਹੈ। ਜਿੰਨਾ ਵੱਡਾ ਹਸਪੀਟਲ ਹੋਏਗਾ ਉਨੀ ਜ਼ਿਆਦਾ ਫੈਸਿਲਿਟੀ ਜ਼ਿਆਦਾ ਹੈ, ਇਲਾਕਾ ਵੱਡਾ ਹੈ, ਲੇਕਿਨ ਹਸਪੀਟਲ ਪੂਰਾ ਗੁਜਰਾਂਵਾਲਾ ਇੱਕ ਹਸਪੀਟਲ ਕਿਵੇਂ ਕਵਰ ਕਰੇਗਾ? ਇਸ ਤਰ੍ਹਾਂ ਦੇ ਕੋਈ 3-4 ਹਸਪੀਟਲ ਹੋਣਗੇ ਤੇ ਫਿਰ ਕੋਈ ਫਾਇਦਾ ਹੋਏਗਾ ਆਵਾਮ ਨੂੰ, ਜਿਹਦੀ ਵਜ੍ਹਾ ਤੋਂ ਆਵਾਮ ਧੱਕੇ ਖਾਂਦੀ ਹੈ। ਆਵਾਮ ਫਿਰ ਪ੍ਰਾਈਵੇਟ ਹਸਪੀਟਲ ਜਾਂਦੀ, ਉਹ ਖਰਚੇ ਹੀ ਇੰਨੇ ਜ਼ਿਆਦਾ ਨੇ, ਪੂਰੇ ਨਹੀਂ ਹੁੰਦੇ ਆ। ਵਾਲਾ ਦੇ ਲੋਕਾਂ ਨੂੰ ਕਿਹੜੇ ਮਸਾਇਲ ਨੇ? ਸਰ ਸਭ ਤੋਂ ਵੱਡਾ ਮਸਾਇਲ ਤੇ ਮੈਨੂੰ ਆਪਣੇ ਆਪ ਦਾ ਹੀ ਹੈ ਨਾ। ਅੱਛਾ, ਉਹਦੀ ਵਜ੍ਹਾ ਹੈ ਕਿ ਮੈਂ ਚਲਾਨ ਦੀ ਵਜ੍ਹਾ ਨਾਲ ਪਰੇਸ਼ਾਨ ਆ। ਅੱਛਾ, ਚਲਾਨ ਕਰੋ, ਮੈਂ ਕਹਿੰਦਾ ਰਾਈਟ ਹੈ, ਪਰ ਕਮ ਕਮ 2000 ਤੇ ਨਾ ਕਰੋ। ਕਮੜ ਦੀ ਜਗ੍ਹਾ ਤੇ ਖੂਬਸੂਰਤ ਟੋਪੀ ਪਾ ਕੇ ਤਾਂ ਨਹੀਂ ਬਸ ਫਿਰ ਕੀ ਕਰੀਏ, ਬਚਣਾ ਤੇ ਹੈ ਨਾ। ਅੱਛਾ, ਹੈਲਮਟ ਪਾਦੇ ਹੋ ਵੈਸੇ? ਹਾਂਜੀ ਬਿਲਕੁਲ ਇਸਤੇਮਾਲ ਕਰੀਦਾ, ਅੰਦਰ ਪਿਆ ਹੈਲਮਟ, ਲੇਕਿਨ ਮੈਂ ਵੈਸੇ ਇੱਕ ਰਾਏ ਦੇ ਰਿਹਾ ਕਿ 500 ਰੁਪਇਆ ਨਹੀਂ, ਚਲਾਨ ਨਹੀਂ ਹੋਇਆ। ਬਚ ਗਏ ਹੋ? ਹਾਂਜੀ ਬਚ ਗਏ ਅਲਹਮਦੁਲਿਲਾ। 2-2 ਦੇ ਚਲਾਨ ਹੋ ਰਹੇ ਨੇ, ਲੇਕਿਨ 500 ਰੁਪਇਆ ਹੋਣਾ ਚਾਹੀਦਾ ਨਾ। ਅੱਛਾ ਸਰ, ਚਲਾਨ ਦਾ ਤਾਂ ਚਲੋ ਮਸਲਾ ਹੈ, ਤਾਂ ਪੂਰੇ ਪੰਜਾਬ 'ਚ ਹੁਣ ਲੋਕ ਬੜੇ ਤੰਗ ਨੇ। ਇਸ ਤੋਂ ਇਲਾਵਾ ਗੁਜਰਾਂਵਾਲਾ ਦੇ ਕੀ ਮਸਾਇਲ ਨੇ? ਇਸ ਤੋਂ ਇਲਾਵਾ ਸਰ ਬਾਜ਼ਾਰਾਂ 'ਚ ਦੇਖ ਲਓ ਪੈਰਾਫੋਰਸ ਨੇ, ਜਿਨ੍ਹਾਂ ਨੇ ਦੁਕਾਨਾਂ ਦੇ ਪੈਰਾਫੋਰਸ ਹੀ ਮਸਲਾ ਹੈ। ਦੁਕਾਨਾਂ ਦੇ ਅੱਗੇ ਠੇਲਾ ਲਗਾਇਆ ਹੈ, ਹਾਂ, ਜਿਹੜਾ ਕੋਈ 1000-1500 ਕਮਾਉਂਦਾ ਹੈ, ਉਹਦੇ ਵਾਸਤੇ ਤਾਂ ਮਸਲਾ ਹੈ ਨਾ। ਉਹਦੇ ਵਾਸਤੇ ਕੁਝ ਸ਼ਿਕ ਹੋਣੀ ਚਾਹੀਦੀ ਹੈ, ਕੋਈ ਤਰੀਕਾਕਾਰ ਹੋ ਜਾਏ ਕਿ ਦੋ ਜੀ ਕਿ ਤੁਸੀਂ ਸ਼ਟਲ ਤੋਂ ਇੰਨਾ ਬਾਹਰ ਰੱਖ ਲਓ। ਬਿਲਕੁਲ ਹੀ ਬੰਦ ਹੈ ਨਾ ਕਿ ਸਭ ਸਮਾਨ ਅੰਦਰ ਹੈ, ਜਿਹੜਾ ਦਿਹਾੜੀਦਾਰ ਆਦਮੀ ਉਹ ਵੀ ਗਿਆ। ਅੱਛਾ, ਵੈਸੇ ਅਸੀਂ ਇੱਕਾ ਦੁੱਕਾ ਬੰਦਿਆਂ ਤੋਂ ਇਲਾਵਾ ਪੈਰਾਫੋਰਸ ਦੀ ਤਾਰੀਫ ਨਹੀਂ ਕਿਸੇ ਕੋਲੋਂ ਸੁਣੀ। ਅੱਛੇ ਲੋਕ ਵੀ ਨੇ, ਅੱਛਾ ਕੰਮ ਕਰ ਰਹੇ ਨੇ। ਇਹਦੇ 'ਚ ਮਰੀਮ ਨਵਾਜ਼ ਅਗਰ ਦੇਖਿਆ ਜਾਏ ਤਾਂ ਅੱਛਾ ਕੰਮ ਕਰ ਰਹੀ ਹੈ, ਇਹ ਅੱਛੀ ਬਾਤ ਹੈ।
ਦੁਕਾਨਦਾਰਾਂ ਦੀ ਵੀ ਸੇਫਟੀ ਹੈ, ਜਿਹੜਾ ਬਾਜ਼ਾਰ ਚ ਆ ਰਹੇ ਉਹਨਾਂ ਦੀ ਵੀ ਸੇਫਟੀ, ਲੇਕਿਨ ਕੁਝ ਰਾਇਤ ਹੋਣੀ ਚਾਹੀਦੀ ਹੈ ਨਾ। ਅੱਛਾ, ਇੱਕ ਮੈਂ ਨਹੀਂ ਪੰਜਾਬ ਕਹਿੰਦਾ ਪੁਲਿਸ ਹੈ, ਇੱਕ ਪੈਰਾ ਫੋਰਸ ਹੈ, ਦੋਵਾਂ 'ਚ ਕੋਈ ਫਰਕ ਨਜ਼ਰ ਆਉਂਦਾ ਜੀ? ਪੈਰਾ ਫੋਰਸ ਵੀ ਅੱਛੀ ਹੈ ਆਪਣੀ ਜਗ੍ਹਾ, ਲੇਕਿਨ ਉਹ ਬਦਤਮੀਜ਼ੀ ਕਰਦੀ ਬਾਜ਼ਾਰ ਚ ਆ ਕੇ ਲੋਕਾਂ ਦੇ ਨਾਲ, ਠੀਕ ਹੈ ਨਾ। ਸਾਡੇ ਨਾਲ ਵੀ ਕੀਤੀ, ਬਾਜ਼ਾਰ ਚ ਵੀ ਕੀਤੀ, ਲੇਕਿਨ ਕਹਿਣ ਦਾ ਮਕਸਦ ਹੈ ਕਿ ਅੱਛਾ ਕੰਮ ਵੀ ਕਰ ਰਹੀ ਹੈ, ਇਹ ਥੋੜੀ ਤਰਬੀਅਤ ਹੋਣੀ ਚਾਹੀਦੀ ਹੈ ਨਾ। ਹਾਂਜੀ ਸਰ, ਤੁਸੀਂ ਇੱਥੇ ਕੀ ਬਾਜ਼ਾਰ ਵੇਚ ਰਹੇ ਹੋ? ਸਰ ਮੈਂ ਪੌਣੇ ਵੇਚਣ ਡਿਆ ਜੀ ਬਾਜ਼ਾਰ ਦੇ ਵਿੱਚ, ਕਿਉਂਕਿ ਹਾਲਾਤ ਹੀ ਇੰਨੇ ਕੁ ਖਰਾਬ ਹੋਏ ਨੇ, ਕੀ ਬੰਦਾ ਕਰੇ, ਕੰਮਾਂ ਦੇ ਹਾਲਾਤ ਹੀ ਕੋਈ ਨਹੀਂ ਹੈ। ਅਸਲ ਇਹ ਵੇ ਕਿ ਹਰ ਬੰਦਾ ਚਾਹੁੰਦਾ ਵੇ ਕਿ ਲੋ ਜੀ ਅੱਛੇ ਕੰਮ ਹੋਣ, ਆ ਵੀ ਹੋਵੇ, ਉਹਨਾਂ ਤੱਕ ਨਹੀਂ ਹੋਣਾ ਜਿੰਨਾ ਕਿ ਪ੍ਰੈਕਟੀਕਲ ਨਹੀਂ ਹੋਣਾ। ਹੁਣ ਹਰ ਬੰਦਾ ਦਾ ਨਮਾਜ਼ ਪੜ੍ਹੀਏ, ਲੇਕਿਨ ਨਮਾਜ਼ ਉਹ ਮਸਜਿਦ ਜਾਵਾਂ ਤੇ ਪੜ੍ਹੀ ਜਾਏ, ਤੇ ਜਦੋਂ ਜਾਣੇ ਨਹੀਂ, ਇਹ ਕੰਮ ਹੁੰਦੇ ਨੇ ਸਾਰੇ ਨਾ ਅਮਲ ਨਾਲ। ਜਿਹੜਾ ਕੰਮ ਕਰਨਾ ਵੇ ਉਹ ਤਾਂ ਤੁਸੀਂ ਅਮਲ ਕਰੋ, ਆਪ ਵੀ ਕਰੋ ਤੇ ਦੂਸਰਿਆਂ ਨੂੰ ਵੀ ਕਰਾਓ। ਅੱਛਾ ਸਰ, ਫਿਰ ਜੋ ਸੂਰਤ ਹਾਲ ਮਹਿੰਗਾਈ ਦੀ ਚੱਲ ਰਹੀ ਹੈ, ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ, ਗੁਜ਼ਾਰਾ ਹੋ ਜਾਂਦਾ ਹੈ? ਗੁਜ਼ਾਰਾ ਕੋਈ ਨਹੀਂ, ਗੁਜ਼ਾਰਾ ਹੁੰਦਾ, ਲੇਕਿਨ ਕੀ ਕਰੀਏ, ਹੋਰ ਕੰਮ ਹੀ ਨਹੀਂ ਕਰਦੇ ਅਸੀਂ, ਹੋਰ ਕੰਮ ਆਉਂਦੇ ਹੀ ਨਹੀਂ ਆ, ਕਰੀਏ ਕੀ ਹੁਣ। ਅੱਛਾ ਸਰ, ਤੁਸੀਂ ਮਾਸ਼ਾਅੱਲਾ ਕਾਰੋਬਾਰ ਵੀ ਆਪਣਾ ਕਰ ਰਹੇ ਹੋ, ਕੰਮ ਵੀ ਕਰ ਰਹੇ ਹੋ, ਲੇਕਿਨ ਕੀ ਇਸ ਮਹਿੰਗਾਈ ਦੇ ਦੌਰ 'ਚ ਗੁਜ਼ਾਰਾ ਹੋ ਜਾਂਦਾ? ਮਹਿੰਗਾਈ ਦੇ ਦੌਰ 'ਚ ਬਿੱਲ ਹੀ ਨਹੀਂ ਮਾਨ ਜੀ, ਗੁਜ਼ਾਰਾ ਕੀ ਹੋਣਾ ਜੀ, ਹਾਲਾਤ ਹੀ ਇੰਨੇ ਕੁ ਖਰਾਬ ਹੋਏ ਨੇ ਪਾਕਿਸਤਾਨ ਦੇ। ਹੁਣ ਤੁਸੀਂ ਦੇਖੋ ਬਾਹਰ ਕੰਟਰੀਆਂ ਦੇ ਵਿੱਚ ਕੋਈ ਪਾਕਿਸਤਾਨ ਵੀਜ਼ਾ ਨਹੀਂ ਦਿੰਦਾ, ਤੇ ਸਿਰਫ ਕੀ ਹੈ, ਹਰ ਬੰਦਾ ਆਪਣੇ ਕੰਮ ਨੂੰ, ਹਰ ਬੰਦਾ ਆਪਣੇ ਕੰਮ ਦਾ ਚੋਰ ਹੈ। ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ, ਪਿਛਲੇ ਦਿਨਾਂ 'ਚ ਇੱਥੇ ਇੱਕ ਮਨਸੂਬੇ ਦਾ ਐਲਾਨ ਵੀ ਹੋਇਆ, ਹੁਣ ਕੰਮ ਵੀ ਸ਼ੁਰੂ ਹੋ ਗਿਆ ਹੋਇਆ, ਤੇ ਕੀ ਸਮਝਦੇ ਹੋ ਆਉਣ ਵਾਲੇ ਦੌਰ 'ਚ ਕੋਈ ਬਿਹਤਰੀ ਨਜ਼ਰ ਆਉਂਦੀ ਤੁਹਾਨੂੰ? ਬਿਹਤਰੀ ਤੇ ਨਜ਼ਰ ਆਉਂਦੀ ਪਈ ਹੈ, ਲੇਕਿਨ ਅਗਰ ਇਹ ਤੇ ਤੁਸੀਂ ਜਿਹੜਾ ਕੰਮ ਕਰਨ ਡਿਆ ਉਹ ਤੇ ਬਾਅਦ 'ਚ ਪਹਿਰਾ ਦਿਓ। ਹੁਣ ਤੁਸੀਂ ਵਕਤੀ ਤੋਂ ਸਫਾਈ ਲੋਕਾਂ ਦੀ ਕਰਾਉਣ ਡਿਆ, ਉਹ ਹਰ ਚੀਜ਼ ਕਰਨ ਡਿਆ, ਉਹ ਬਾਅਦ 'ਚ ਫਿਰ ਉਂਝ ਹੀ ਹੋ ਰਿਹਾ, ਉਹ ਤੇ ਫਿਰ ਫਾਇਦਾ ਕੀ ਹੈ? ਪੈਸੇ ਵੀ ਲਾ ਲੈ, ਹਰ ਚੀਜ਼ ਹੋਈ, ਤੇ ਫਾਇਦਾ ਕੀ ਉਹਦਾ ਹੈ? ਅੱਛਾ ਸਰ, ਬਾਜ਼ਾਰ ਫਿਰ ਰਹੇ ਹੋ, ਕੀ ਖਰੀਦ ਰਹੇ ਹੋ? ਕੁਝ ਚੀਜ਼ਾਂ ਲੈਣੀਆਂ ਸਨ ਜ਼ਰੂਰੀ ਘਰ ਵਾਸਤੇ, ਫੈਮਿਲੀ ਦੇ ਨਾਲ ਨਿਕਲੇ ਆ। ਅੱਛਾ ਹਾਂਜੀ, ਤੇ ਬਾਜ਼ਾਰ ਹੋਣ ਤੇ ਆਉਣ ਦਾ ਕੋਈ ਜਵਾਬ ਬਣਦਾ ਨਹੀਂ ਜੇ ਹੈ। ਕੀ ਵਜ੍ਹਾ? ਮਹਿੰਗਾਈ ਦੀ ਕਿਉਂਕਿ ਵਜ੍ਹਾ? ਮਹਿੰਗਾਈ ਨਹੀਂ ਹੈ, ਕਾਰੋਬਾਰ ਹਾਲਾਤ ਹੀ ਕੋਈ ਡਿਸਟਰਬ ਕੀਤੇ ਨੇ ਸਾਨੂੰ ਬਹੁਤ ਜ਼ਿਆਦਾ। ਅੱਛਾ ਹਾਂਜੀ, ਉਹਦੀ ਵਜ੍ਹਾ ਹੈ ਵੇ ਕਿ ਸਾਡਾ ਬੇਸਿਕਲੀ ਆਰਟਿਸਟ ਹਾਂ, ਕਵਾਲ ਹਾਂ। ਅੱਛਾ, ਤੇ ਅਗਰ ਕਵਾਲੀ ਅਸੀਂ ਕਰਨ ਜਾਣਾ ਤੇ ਕਿਤੇ ਸਾਊਂਡ ਸਿਸਟਮ ਲੱਗਣਾ ਤੇ ਕਵਾਲੀ ਹੋਣੀ ਹੈ, ਅਗਰ ਸਾਊਂਡ ਸਿਸਟਮ ਨਹੀਂ ਲੱਗਣਾ ਤੇ ਕਵਾਲੀ ਨਹੀਂ ਹੋਣੀ, ਕਿਉਂਕਿ ਉਹ ਸਾਊਂਡ ਸਿਸਟਮ ਤੇ ਪਾਬੰਦੀ ਬੜੀ ਜਿਹੀ ਲੱਗ ਗਈ ਹੈ। ਉਹ ਅਗਰ ਅਸੀਂ ਕਿਸੇ ਪਾਰਟੀ ਸਾਨੂੰ ਕੋਈ ਅਰੇਂਜ ਕਰਦੀ ਹੈ ਤੇ ਅਸੀਂ ਉੱਥੇ ਕਵਾਲੀ ਕਰਨੀ ਹੈ ਤੇ ਕੋਈ ਬੱਚਿਆਂ ਦਾ ਰਿਜ਼ਕ ਕਮਾਉਣਾ ਹੈ, ਅਗਰ ਉਹ ਬੱਚਿਆਂ ਦਾ ਰਿਜ਼ਕ ਨਹੀਂ ਸਾਨੂੰ ਲੱਭਣਾ ਤੇ ਸਾਨੂੰ ਕਵਾਲੀ ਕਰਨ ਦਾ ਫਾਇਦਾ ਕੀ? ਮੈਂ ਵਜ਼ੀਰ ਆਲਾ ਮਰੀਮ ਨਵਾਜ਼ ਅੱਗੇ ਬੜੀ ਘੁੱਟ ਕੇ ਰਿਕੁਐਸਟ ਹੈ ਕਿ ਉਹਨਾਂ ਦੀ ਮਿਹਰਬਾਨੀ ਕਿ ਸਾਡਾ ਜਿਹੜਾ 15 ਬੰਦਿਆਂ ਦਾ ਰਿਜ਼ਕ ਮਰਦਾ ਨਾ ਪਿਆ ਕਵਾਲੀ ਦੀ ਵਜ੍ਹਾ ਤੋਂ। ਅਗਰ ਅਸੀਂ ਕਵਾਲੀ ਕਰਨ ਜਾਂਦੇ, ਸਾਡੇ ਨਾਲ 15 ਬੰਦਿਆਂ ਦਾ ਗਰੁੱਪ ਹੁੰਦਾ ਹੈ, ਅਗਰ ਉਹ ਗਰੁੱਪ ਜਾਏਗਾ ਕੋਈ ਬੱਚਿਆਂ ਦਾ ਰਿਜ਼ਕ ਲਿਆਏਗਾ। ਅਗਰ ਵਜ਼ੀਰ ਆਲਾ ਸਾਹਿਬਾ ਅੱਗੇ ਇੱਕੋ ਹੀ ਰਿਕੁਐਸਟ ਹੈ ਕਿ ਮਿਹਰਬਾਨੀ ਇਹ ਸਾਡੀ ਜਿਹੜੀ ਪਾਬੰਦੀ ਹੈ ਹਟਾਈ ਜਾਏ ਡੀਜੇ ਦੀ, ਉਹਦੀ ਵਜ੍ਹਾ ਤੋਂ ਸਾਡੇ ਬੱਚਿਆਂ ਦਾ ਰਿਜ਼ਕ ਮਾਰਦਾ ਪਿਆ ਤੇ ਅਸੀਂ ਬਿਲਕੁਲ ਬੇਰੋਜ਼ਗਾਰ ਹਾਂ। ਇਹਦੀ ਵਜ੍ਹਾ ਇਹ ਹੀ ਹੈ ਕਿ ਪਾਬੰਦੀ ਹਟੇਗੀ, ਅਸੀਂ ਕਵਾਲੀ ਕਰਾਂਗੇ, ਕਿਸੇ ਨੂੰ ਕੁਝ ਸੁਣਾਵਾਂਗੇ ਤੇ ਸਾਨੂੰ ਕੁਝ ਬੱਚਿਆਂ ਦਾ ਲੰਗਰ ਲੱਭੇਗਾ। ਅੱਛਾ ਸਰ, ਕੋਈ ਦੋ ਬੋਲ ਸੁਣਾ ਵੀ ਦਿੰਦੇ ਹੋ? ਉਨਕੇ ਅੰਦਾਜ਼ ਕਰਮ उन पे वो आना दिल का, उनके अंदाज़ करम उन पे वो आना दिल का, हाय वो वक्त वो बात वो ज़माना दिल का, दिल लगी दिल की लगी बन के मिटा देती है, देखते रह गए हम हाथ से जाना दिल का, उनके अंदाज़ करम उन पे वो आना दिल का। अच्छा, ये बार बार यही रिक्वेस्ट है वज़ीर आला के आगे कि मरीम नवाज साहिबा मेहरबानी करके हमारे बच्चों का रिज़्क जो है ना वो हमसे ना छीने, मेहरबानी। ये डीजे वाली जो पाबंदी रिक्वेस्ट पहुंच भी गई है मेरे ख्याल में वज़ीर आला, मेहरबानी वो पहुंच। और दूसरा मैं एक चीज़ ऐड करना चाहांगा कि ਜਿਹੜੇ ਆਰਟਿਸਟ ਹੁੰਦੇ ਨੇ ਨਾ, ਇੱਕ ਹਸਾਸ ਤਬਕਾ ਮਾਸ਼ਰੇ ਦਾ। ਹਕੀਕਤ ਬਾਤ यही है कि ਬੱਚਿਆਂ ਦਾ ਰਿਜ਼ਕ ਜਿਹੜਾ ਨਾ ਉਹ ਕਵਾਲੀ ਦੇ ਜ਼ਰੀਏ ਹੀ ਕਮਾਇਆ ਜਾ ਰਿਹਾ ਤੇ ਉਹਦੇ ਜ਼ਰੀਏ ਹੀ ਅਸੀਂ ਕਮਾਉਂਦੇ ਆ, ਸਾਡਾ ਇਸ ਤੋਂ ਇਲਾਵਾ ਕੋਈ ਆਸਰਾ ਨਹੀਂ ਹੈ।
ਠੀਕ ਹੈ ਮਾਸ਼ਾਅੱਲਾ ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਬੜੀ ਹੈ। ਮਿਹਰਬਾਨੀ, ਬਾਕੀ ਤੁਹਾਡੀ ਮਿਹਰਬਾਨੀ ਹੈ ਕਿ ਇਹ ਗੁਜਰੀ ਲਾਗੇ ਹੱਥ ਤੁਹਾਡੀ ਜੋੜ ਕੇ appeal ਰਿਕੁਐਸਟ ਹੈ, ਮਿਹਰਬਾਨੀ ਤੁਹਾਡੀ ਕਿ ਸਾਡੀ ਅਰਜ਼ ਸੁਣੋ, ਮਿਹਰਬਾਨੀ ਬਸ ਇਹਨਾਂ ਕੋ ਕਮਾਓ। ਪੰਜਾਬੀ ਸਾਡੀ ਆਪਣੀ ਜ਼ੁਬਾਨ ਹੈ, ਲੋਕ ਕਿਉਂ ਮਤਲਬ ਪੰਜਾਬੀ ਤੋਂ ਪਿੱਛੇ ਨਹੀਂ ਹਟ ਗਏ? ਸਾਡੀ ਇਹ ਪਹਿਚਾਨ ਹੈ, ਸਾਡੀ ਸਕਾਫਤ ਹੈ, ਸਾਡੇ ਸ਼ੁਆਰਾ, ਸਾਡੇ ਬੜੇ ਬੜੇ ਵੱਡੇ ਲੋਕ ਫਨਕਾਰ ਜਿਹੜੇ ਨੇ ਉਹ ਪੰਜਾਬੀ ਨੂੰ ਪ੍ਰਮੋਟ ਕਰਦੇ ਰਹੇ ਨੇ। ਲੇਕਿਨ ਅੱਜ ਸਾਨੂੰ ਬੁਖਾਰ ਚੜ ਗਿਆ ਕਿ ਅਸੀਂ ਹੋਰ ਸਾਨੂੰ ਮਾਡਰਨ ਜਦੀਦ ਲੇਟੈਸਟ ਮਾਹੌਲ 'ਚ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਸਾਡੀ ਬਕਾ ਹੈ ਨਾ, ਸਾਡੀ ਪੰਜਾਬੀ ਸਾਡੀ ਮਾਂ ਬੋਲੀ ਜਾਂਦੀ ਹੈ। ਦੂਰ ਤੱਕ ਮੈਂ ਬਾਹਰ ਵੀ ਰਹਿੰਦਾ, ਮੈਨੂੰ ਇਤਫਾਕ ਹੋਇਆ। ਅੱਛਾ। ਤੇ ਉੱਥੇ ਅਸੀਂ ਇਸ ਗੱਲ ਲਈ ਬੜਾ ਫਖਰ ਮਹਿਸੂਸ ਕਰਦੇ ਹਾਂ। ਅਸੀਂ ਪੰਜਾਬੀ ਹਾਂ। ਅਸੀਂ ਪੰਜਾਬੀ ਸਾਡੇ ਨਾਲ ਬੈਠੇ ਹੁੰਦੇ ਹਨ, ਇੰਡੀਆ ਦੇ ਸਿੱਖ ਬੈਠੇ ਹੁੰਦੇ ਹਨ। ਉਹ ਫਿਰ ਸੁਣਾਓ ਜਨਾਬ ਤੁਹਾਡਾ ਕੀ ਹਾਲ ਹੈ ਜੀ, ਤੁਸੀਂ ਠੀਕ ਹੋ ਜੀ, ਤੇ ਉਹ ਤੁਹਾਡਾ ਫਲਾਣਾ ਡਰਾਮਾ ਜਨਾਬ ਬਹੁਤ ਅੱਛਾ। ਸਿੱਖਾਂ ਨੇ ਆਪਣਾ ਕਲਚਰ ਵੈਸੇ ਬਚਾਇਆ ਹੈ, ਪੰਜਾਬੀ ਪੰਜਾਬੀ ਨਾਲ ਮੁਹੱਬਤ ਵੀ ਹੋਵੇ, ਬੜਾ ਉਹਨਾਂ ਖਿਆਲ ਰੱਖਿਆ ਹੈ, ਔਰ ਉਹ ਕਦੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਲੇਕਿਨ ਸਰ ਜੀ ਇਹ ਵੇ ਕਿ ਜਿਹੜੀਆਂ ਕੌਮਾਂ ਆਪਣੇ ਕਲਚਰ ਤੋਂ, ਆਪਣੀ ਸਕਾਫਤ ਤੋਂ, ਮਾਹੌਲ ਤੋਂ ਹਟ ਜਾਂਦੀਆਂ ਨੇ, ਉਹ ਪੰਜਾਬੀ ਉਹ ਕਹਿੰਦੇ ਨੇ ਮਿਸਾਲ ਕਵਾ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ, ਦਰਮਿਆਨ ਵਿੱਚ ਮੁੱਲਕ ਹੋ ਗਏ। ਅੱਛਾ ਸਰ, ਤੁਹਾਡਾ ਤਾਂ ਅੰਡਰ ਸਕੂਲ ਹੈ, ਤੁਸੀਂ ਆਪਣੇ ਸਕੂਲ ਵੀ ਤਾਂ ਕਹਿੰਦੇ ਹੋ ਕਿ ਬੇਟਾ ਇੱਥੇ ਤੁਸੀਂ ਪੰਜਾਬੀ ਨਹੀਂ ਬੋਲਦੇ। ਸਰ ਇਹ ਦੇਖੋ ਬਾਤ ਹੈ ਵੇ, ਜਿਹੜਾ ਮਾਹੌਲ ਹੋਵੇ ਉਹਦੇ ਮੁਤਾਬਕ ਕਲਚਰ ਨੂੰ ਅਡਾਪਟ ਕਰਨਾ ਪੈਂਦਾ, ਸਾਡੀ ਮਜਬੂਰੀ ਹੈ। ਲੇਕਿਨ ਉਹਦੇ ਨਾਲ ਅਸੀਂ ਬੱਚਿਆਂ ਨੂੰ ਇਹ ਵੀ ਦੱਸਦੇ ਹਾਂ ਕਿ ਬੇਟਾ ਇਹ ਸਾਡੀ ਬੁਨਿਆਦ ਹੈ, ਸਾਡੀ ਪਹਿਚਾਨ ਸਾਡੀ ਪਹਿਚਾਨ ਹੈ, ਸਾਡੀ ਬਕਾ ਹੈ, ਇੱਥੋਂ ਹੀ ਚੱਲੇ ਹਾਂ, ਇੱਥੇ ਹੀ ਰਹਿਣਾ ਹੈ। ਲੇਕਿਨ ਜ਼ਾਹਿਰ ਹੈ ਸਰ ਜੀ ਫਿਰ ਮਾਹੌਲ ਦੇ ਵਿੱਚ ਵੇਖਣਾ ਤਾਂ ਪੈ ਕਰਨਾ, ਐਡਜਸਟ ਕਰਨਾ ਪੈਂਦਾ। ਅੱਛਾ ਸਰ, ਗੁਜਰਾਂਵਾਲਾ ਦੇ ਮੁਕਾਮੀ ਮਸਾਇਲ ਕੀ? ਸਰ ਜੀ ਬੇਸਿਕ ਬੁਨਿਆਦੀ ਬਾਤ ਜਿਹੜੀ ਹੈ, ਇੱਥੇ ਬੰਦੇ ਦੀ ਕੁਵਤ ਖਰੀਦ ਖਤਮ ਹੋ ਗਈ। ਮਾਹੌਲ ਇੰਨਾ ਯਾਨੀ ਟਫ ਹੈ, ਬੰਦਾ ਖੁਸ਼ੀ ਕਰ ਰਿਹਾ, ਉਹਦੀ ਬੜੀ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚਿਆਂ ਵਾਸਤੇ, ਮੈਂ ਆਪਣੇ ਵਾਸਤੇ ਉਹਨਾਂ ਨੂੰ ਅੱਛੇ ਮਾਹੌਲ ਮੁਹੱਈਆ ਕਰ ਸਕਾਂ। ਲੇਕਿਨ ਸਰ ਜੀ ਤੁਹਾਨੂੰ ਪਤਾ ਮਾਹੌਲ ਬੜਾ ਜਿਹੜਾ ਮਹਿੰਗਾਈ ਦੀ ਵਜ੍ਹਾ ਤੋਂ ਕੁਛ ਵੀ ਮੁਮਕਿਨ ਨਹੀਂ, ਉਹਦੇ ਵਾਸਤੇ ਬੜੇ ਮਸਾਇਲ ਨੇ, ਮੁਸ਼ਕਿਲਾਂ ਇੰਨੀਆਂ ਪਈਆਂ ਕਿ ਆਸਾਨ ਹੋ ਗਈਆਂ, ਤੇ ਉਹ ਫਿਰ ਉਹਨੂੰ ਕੋਈ ਮੁਸ਼ਕਿਲ ਨਹੀਂ ਲੱਗਦੀ। तो इस तरह का सूरत हाल है। ਤੁਹਾਨੂੰ ਕੋਈ ਬਿਹਤਰੀ ਨਜ਼ਰ ਆਉਂਦੀ? ਤੁਹਾਨੂੰ ਪਤਾ ਹੈ ਤਾਂ ਕੋਈ ਮੁਕਾਨ ਨਜ਼ਰ ਨਹੀਂ ਆਉਂਦਾ, ਲੇਕਿਨ ਅੱਲਾਹ ਤਾਲਾ ਦੀ ਰਾਤ ਅਸੀਂ ਉਹਦੇ ਕਰਮ ਮਾਯੂਸ ਨਹੀਂ ਹੋ ਸਕਦੇ। ਅਗਰ ਕੋਈ ਮਸ਼ਵਰਾ ਦੇਣਾ ਚਾਹੇ ਹੁਕੂਮਤ ਨੂੰ ਕਿ ਭਾਈ ਇਹ ਵਾਲਾ ਕੰਮ ਕਰੋ ਕਿ ਸ਼ਾਇਦ ਹਾਲਾਤ ਕੋਈ ਬਿਹਤਰ ਹੋ ਜਾਏ। ਦੇਖੋ ਸਰ, ਮੈਂ अर्ज करना कि ਜਿਹੜੇ ਸਾਡੇ ਹੁਕਮਾਨ ਨੇ ਜਾਂ ਸਾਡੇ ਕਰਤਾ ਜਿਹੜੇ ਲੋਕ ਨੇ, ਉਹ ਇਸ ਕੌਮ ਦੇ ਹਵਾਲੇ ਨਾਲ ਉਹਨਾਂ ਵਾਸਤੇ ਬੜਾ ਇੱਕ ਇਹ ਆਮ ਪਹਿਲੂ ਹੈ ਕਿ ਉਸ ਕੌਮ ਦਾ ਖਿਆਲ ਰੱਖਣ, ਉਹਨਾਂ ਦੇ ਮਸਾਇਲ ਨੂੰ ਸਮਝਣ, ਹਾਲਾਤੋਂ ਵਾਕਿਆਤ ਨੂੰ ਸਮਝਣ, ਉਹਨਾਂ ਵਾਸਤੇ ਕੁਝ ਅੱਛਾ ਕਰਨ ਤਾਂ ਕਿ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਕਰਨ। ਨਾਜ਼ਰੀਨ, ਅਸੀਂ ਗੁਜਰਾਂਵਾਲਾ ਦੇ ਬਾਜ਼ਾਰ 'ਚ ਅੱਜ ਲੋਕਾਂ ਦੇ ਮਸਾਇਲ ਵੀ ਸੁਣੇ ਨੇ ਔਰ ਗੁਜਰਾਂਵਾਲਾ ਦੇ ਮੁਕਾਮੀ ਮਸਾਇਲ ਤੇ ਵੀ ਗੱਲ ਕੀਤੀ ਹੈ। ਪ੍ਰੋਗਰਾਮ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫ਼ਿਜ਼।